ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਨ ਕੀ ਜਹੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 13 ਅਪ੍ਰੈਲ ਦਿਨ ਹੈਗਾ ਹੈ ਜੀ ਵੀਰਵਾਰ। ਜੁੜ ਚੁੱਕੇ ਮੇਰੇ ਨਾਲ ਪੰਜਾਬ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਜੀ ਨੂੰ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 4159090503। ਜੀਕੇ ਧਨੋਤਾ, ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਲ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, ਬੂਟਾ ਸਿੰਘ ਰਾਣੀਪੁਰ ਫਰੈਜ਼ਨੋ, ਜੀ ਐਂਡ ਟਾਇਰ ਐਂਡ ਲੂਬ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਤੇ ਖਰੀਦ ਸਕਦੇ ਹੋ। ਸੈਂਟਰੈਲਾ ਮਡੇਰਾ 'ਚ ਲੋਕੇਸ਼ਨ ਹੈ। ਸੈਂਟਰੈਲਾ 'ਚ ਲੋਕੇਸ਼ਨ ਹੈ। ਕਾਲ ਦੇ ਮਸੋਤਾ 209-277-0113। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਂਦੇ ਹਾਂ। ਵਿਸਾਖੀ ਮੌਕੇ ਭਾਰੀ ਪੁਲਿਸ ਬਲ ਤੈਨਾਤ। ਜੀ ਇਹ ਤਾਂ ਹੁਣ ਆਪਾਂ ਦੇਖਿਆ ਹੀ ਆ, ਪਿਛਲੇ ਕੋਈ 10-15 ਦਿਨ ਤੋਂ ਹੀ ਇਹ ਸਿਲਸਿਲਾ ਚੱਲ ਰਿਹਾ ਹੈ। ਤਾਂ ਦੇਖੋ, ਅੱਜ ਉੱਥੇ ਡੀਜੀਪੀ ਖੁਦ ਕੈਂਪ ਕਰ ਰਹੇ ਨੇ ਤਲਵੰਡੀ ਸਾਬੋ ਵਿਖੇ, ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ। ਅੱਜ ਇਹਨਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਵੀ ਕੀਤੀ ਹੈ। ਕਹਿੰਦੇ ਕਿ ਇੱਥੇ ਪਰਿੰਦਾ ਪਰ ਨਹੀਂ ਮਾਰ ਸਕਦਾ। ਜੇ ਕੋਈ ਵਾਂਟਡ ਹੈ ਪੁਲਿਸ ਨੂੰ, ਹਾਲਾਂਕਿ ਨਾਮ ਨਹੀਂ ਲਿਆ ਅੰਮ੍ਰਿਤਪਾਲ ਸਿੰਘ ਦਾ, ਕਿ ਉਸ ਨੂੰ ਜ਼ਰੂਰ ਫੜਿਆ ਜਾਏਗਾ। ਤਾਂ ਇਸ ਤਰ੍ਹਾਂ ਦੀਆਂ ਉਹਨਾਂ ਨੇ ਗੱਲਾਂ ਉੱਥੇ ਆ ਕੇ ਕੀਤੀਆਂ, ਮਤਲਬ ਕਿ ਆਪਣੀ ਸਿਕਿਉਰਿਟੀ ਨੂੰ ਚੈੱਕ ਕੀਤਾ। ਪਰ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ, ਕੁਝ ਹੋਰ ਸ਼ਹਿਰਾਂ ਦੇ ਵਿੱਚ ਵੀ ਤਗੜੀ ਨਫਰੀ ਜਿਹੜੀ ਪੁਲਿਸ ਦੀ ਹੈ ਉਹ ਤੈਨਾਤ ਨਜ਼ਰ ਆਏਗੀ। ਅੱਜ ਇੱਧਰੋਂ ਜੇ ਆਪਾਂ ਦੇਖੀਏ, ਸੰਗਰੀਆ ਵਾਲੀ ਸਾਈਡ ਤੋਂ, ਗੰਗਾਨਗਰ ਵਾਲੀ ਸਾਈਡ ਤੋਂ, ਇੱਧਰੋਂ ਵੀ ਖਬਰਾਂ ਆਉਂਦੀਆਂ ਰਹੀਆਂ ਕਿ ਅੰਮ੍ਰਿਤਪਾਲ ਸਿੰਘ ਦੀ ਕੋਈ ਇਨਪੁਟ ਸ਼ਾਇਦ ਇਹਨਾਂ ਨੂੰ ਮਿਲੀ ਆ, ਜਿਹਦੇ ਕਰਕੇ ਉਧਰ ਵੀ ਜਾ ਕੇ, ਜਿਹੜੀ ਇਹ ਪੰਜਾਬੀਆਂ ਦੀ ਬੈਲਟ ਹੈ ਰਾਜਸਥਾਨ ਦੇ ਵਿੱਚ, ਤੇ ਉਧਰ ਜਾ ਕੇ ਵੀ ਪੁਲਿਸ ਜਿਹੜੀ ਹੈ ਉਹ ਕਾਫੀ ਐਕਟਿਵਿਜ਼ਮ ਆਪਣਾ ਦਿਖਾ ਰਹੀ ਹੈ। ਪਰ ਇੱਥੇ ਹੁਣ ਅੱਜ ਜੇ ਤੁਸੀਂ ਦੇਖੋਗੇ ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਦਾ ਵੀ ਬਿਆਨ ਆ ਗਿਆ। ਉਹਨਾਂ ਨੇ ਸੰਗਤਾਂ ਨੂੰ ਕਿਹਾ ਕਿ ਬਈ ਹੁਮ ਹੁਮਾ ਕੇ ਪਹੁੰਚੋ, ਡਰਨ ਦੀ ਲੋੜ ਨਹੀਂ, ਝਿਜਕਣ ਦੀ ਜ਼ਰੂਰਤ ਨਹੀਂ, ਵੱਧ ਤੋਂ ਵੱਧ ਸੰਗਤਾਂ ਇੱਥੇ ਪਹੁੰਚ ਕਰਕੇ ਬਈ ਅੰਮ੍ਰਿਤ ਪਾਨ ਕਰੋ। ਉਹਨਾਂ ਨੇ ਵੀ ਇੱਕ ਮੈਸੇਜ ਦਿੱਤਾ ਹੈ। ਤਾਂ ਮਤਲਬ ਕਿ ਇਸ ਵੇਲੇ ਮਾਹੌਲ ਜਿਹੜਾ ਹੈ ਉਹ ਇੱਕ ਵਾਰੀ ਕੁਝ ਇਸ ਤਰ੍ਹਾਂ ਦਾ ਹੋ ਗਿਆ ਕਿ ਕਿਆਸ ਰਾਈਆਂ। ਹਾਲਾਂਕਿ ਮੈਂ ਐਵੇਂ ਕਹਾਂ, ਕੋਈ ਬਹੁਤਾ ਜ਼ਿਆਦਾ ਇੱਥੇ ਉਹ ਨਹੀਂ ਹੈਗਾ, ਕੋਈ ਪੈਨਿਕ ਹੈ, ਕੋਈ ਬਹੁਤ ਜ਼ਿਆਦਾ ਪੁਲਿਸ ਦਾ ਕੋਈ ਖੌਫ ਹੈ। ਜਿਸਨੇ ਵੀ ਵਿਸਾਖੀ ਤੇ ਜਾਣਾ ਹੈ ਉਹ ਜਾਏਗਾ। ਪਰ ਜਿਸ ਤਰ੍ਹਾਂ ਇਹ ਸਾਰਾ ਕੁਝ ਹੋਇਆ ਹੈ, ਜਿਸ ਤਰ੍ਹਾਂ ਇਹ ਸਾਰਾ ਕੁਝ ਵਾਪਰਿਆ ਹੈ, ਮਤਲਬ ਕਿ ਠੀਕ ਆ ਕਿ ਇੱਕ ਪਾਸੇ ਸੱਚ ਆ ਕਿ ਪੁਲਿਸ ਦੀ ਨਫਰੀ ਬਹੁਤ ਹੈ, ਪਰ ਕੋਈ ਏਡਾ ਵੱਡਾ ਡਰ ਨਹੀਂ ਹੈ। ਕਿਉਂਕਿ ਇਹ ਨਫਰੀ ਆਪਾਂ ਦੇਖ ਰਹੇ ਹਾਂ ਕਿ ਲਗਾਤਾਰ ਪਿਛਲੇ ਤਕਰੀਬਨ 1 ਮਹੀਨੇ ਤੋਂ ਇਸੇ ਤਰ੍ਹਾਂ ਹੀ ਆ। ਇਸੇ ਤਰ੍ਹਾਂ ਹੀ ਤਾਂ ਲੋਕ ਹੁਣ ਇਸ ਚੀਜ਼ ਨੂੰ ਸਮਝ ਗਏ ਆ ਕਿ ਹਾਲੇ ਸ਼ਾਇਦ ਪੰਜਾਬ ਦੀ ਧਰਤੀ ਤੇ ਇਹ ਜਿਹੜੇ ਚਾਹੇ ਉਹ ਹੋਰ ਦਸਤੇ ਇਹਨਾਂ ਨੇ ਬੁਲਾਏ ਨੇ, ਨਹੀਂ ਫੌਜੀ ਦਸਤੇ ਤੇ ਜਾਂ ਹੋਰ ਜੋ ਵੀ ਕੰਪਨੀਆਂ ਵਗੈਰਾ ਆਈਆਂ ਨੇ, ਇਹ ਇੱਥੇ ਮੌਜੂਦ ਰਹਿਣਗੀਆਂ। ਪਰ ਜਿਸ ਤਰ੍ਹਾਂ ਅੱਜ ਖੁਦ ਡੀਜੀਪੀ ਦਾ ਜਾਣਾ, ਖੁਦ ਏਡੇ ਵੱਡੇ ਪੱਧਰ ਤੇ ਜਾ ਕੇ ਉੱਥੇ ਚੈਕਿੰਗ ਵੈਕਿੰਗ ਕਰਨਾ, ਉਹ ਸਾਰਾ ਕੁਝ ਠੀਕ ਹੈ। ਲਾਅ ਐਂਡ ਆਰਡਰ ਦੇ ਲਿਹਾਜ਼ ਨਾਲ ਤੁਸੀਂ ਕਹਿ ਸਕਦੇ ਹੋ ਕਿ ਬਈ ਅਸੀਂ ਦੁਰਸਤ ਕਰਨਾ ਹੈ, ਸਾਡੀ ਡਿਊਟੀ ਹੈ, ਉਹ ਚੀਜ਼ ਸਹੀ ਆ, ਸੱਚ ਆ। ਪਰੰਤੂ ਮਤਲਬ ਕਿ ਜਿਸ ਤਰ੍ਹਾਂ ਹੁਣ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਦਾ ਇਹ ਬਿਆਨ ਆ ਜਾਣਾ ਕਿ ਬਈ ਤੁਸੀਂ ਹੁਮ ਹੁਮਾ ਕੇ ਪਹੁੰਚੋ, ਡਰਨ ਦੀ ਲੋੜ, ਉਹ ਚੀਜ਼ ਮੇਰੇ ਖਿਆਲ ਨਾਲ ਤਾਂ ਜਿਹੜਾ ਮੇਰਾ ਮੰਨਣਾ ਹੈ ਕਿ ਖੁਦ ਸਰਕਾਰ ਨੂੰ ਕਰਨਾ ਚਾਹੀਦਾ ਸੀਗਾ ਕਿ ਹਾਂ ਬਈ ਠੀਕ ਹੈ, ਕੁਝ ਸਾਡੇ ਇਸ਼ੂਜ਼ ਇਸ ਤਰ੍ਹਾਂ ਦੇ ਹੈਗੇ ਨੇ ਕਿ ਸਾਨੂੰ ਲਾਅ ਐਂਡ ਆਰਡਰ ਮੇਨਟੇਨ ਰੱਖਣ ਵਾਸਤੇ ਨਫਰੀ ਜਿਹੜੀ ਆ ਉਹ ਸੜਕਾਂ ਤੇ ਉਤਾਰਨੀ ਪੈ ਰਹੀ ਆ। ਵੈਸੇ ਵੀ ਆਪਾਂ ਦੇਖਦੇ ਹਾਂ, ਚਾਹੇ ਮੇਲੇ ਹੋਣ ਜਾਂ ਜੋੜ ਮੇਲ ਹੋਣ ਜਾਂ ਹੋਰ ਵੱਡੇ ਤਿਉਹਾਰ ਹੋਣ, ਵੱਡੇ ਇਕੱਠ ਹੋਣ, ਰੈਲੀਆਂ ਹੋਣ, ਪੁਲਿਸ ਤਾਂ ਤੈਨਾਤ ਰਹਿੰਦੀ ਹੈ। ਪੁਲਿਸ ਦੀ ਤਾਂ ਕੋਈ ਗੱਲ ਹੀ ਨਹੀਂ ਹੈਗੀ। ਪਰ ਜੇ ਸਰਕਾਰ ਇਸ ਗੱਲ ਨੂੰ ਕਹੇ ਕਿ ਹਾਂ ਇਹ ਸਾਰਾ ਕੁਝ ਤੁਹਾਡੀ ਸਿਕਿਉਰਿਟੀ ਵਾਸਤੇ ਆ, ਕਿਸੇ ਨੂੰ ਕੋਈ ਡਰਨ ਦੀ ਜ਼ਰੂਰਤ ਨਹੀਂ, ਸੰਗਤ ਆਵੇ ਨਤਮਸਤਕ ਹੋਵੇ, ਤਾਂ ਮੇਰੇ ਖਿਆਲ ਨਾਲ ਬਿਹਤਰ ਹੁੰਦਾ। ਥੋੜਾ ਮਾਹੌਲ ਜਿਹੜਾ ਖੁੱਲਦਾ।
ਹਾਲਾਂਕਿ ਚਲੋ ਲਾਅ ਐਂਡ ਆਰਡਰ ਤੇ ਆਪਾਂ ਕਹਿ ਸਕਦੇ ਹਾਂ ਕਿ ਤੁਸੀਂ ਕੰਪਰੋਮਾਈਜ਼ ਨਹੀਂ ਹੋ ਸਕਦੇ, ਆਪਾਂ ਨਹੀਂ ਕਹਿ ਸਕਦੇ ਕਿ ਤੁਸੀਂ ਕੰਪਰੋਮਾਈਜ਼ਡ ਹੋ ਜਾਓ, ਪਰ ਉਹ 44 ਦੀ ਆ ਜਾਣੀ ਖਬਰ ਜਾਂ ਇਸ ਤਰ੍ਹਾਂ ਮਤਲਬ ਕਿ ਪਰਿੰਦਾ ਪਰ ਨਹੀਂ ਮਾਰ ਸਕਦਾ। ਦੇਖੋ 44 ਦਾ ਕੀ ਮਤਲਬ ਹੋਇਆ? ਜਿੱਥੇ ਸੰਗਤ ਦੀ ਇਕੱਤਰਤਾ ਹੋਣੀ ਹੈ ਤਾਂ ਉੱਥੇ ਤਾਂ ਮਤਲਬ ਕਿ ਇਕੱਠ ਹਜ਼ਾਰਾਂ ਚ ਜਾਣਾ, 44 ਦਾ ਤਾਂ ਕੋਈ ਮਤਲਬ ਹੀ ਨਹੀਂ ਬਣਦਾ। ਫਿਰ ਜੀ ਨੰਗੇ ਹਥਿਆਰ ਨਹੀਂ ਲਹਿਰਾਏ ਜਾਣਗੇ, ਇਹ ਹੈ ਉਹ ਹੈ। ਜਿਹੜਾ ਵੀ ਬੰਦਾ ਆਪਾਂ ਦੇਖਿਆ ਕਿ ਜਾਂਦਾ ਨਤਮਸਤਕ ਹੋਣ ਜਾਂਦਾ, ਕੋਈ ਵਿਖਾਵਾ ਕਰਨ ਥੋੜੀ ਜਾਂਦਾ। ਵਿਸਾਖੀ ਵੈਸੇ ਜੇ ਤੁਸੀਂ ਦੇਖੋਗੇ ਤਾਂ ਕਦੇ ਵੀ ਇਸ ਤਰ੍ਹਾਂ ਦੀ ਆਪਾਂ ਨਹੀਂ ਦੇਖੀ ਕਿ ਜਿਹਦੇ ਵਿੱਚ ਕੋਈ ਪੁਲਿਸ ਨੂੰ ਬੜੀ ਜਦੋਜਹਿਦ ਕਰਨੀ ਪਵੇ। ਆਮ ਤੌਰ ਤੇ ਲੋਕ ਜਾਂਦੇ, ਇਸ਼ਨਾਨ ਕਰਦੇ ਆ, ਉੱਥੇ ਪ੍ਰਸ਼ਾਦਾ ਪਾਣੀ ਛਕਦੇ ਆ, ਕੀਰਤਨ ਸਰਵਣ ਕਰਦੇ ਆ, ਵਾਰਾਂ ਸੁਣਦੇ ਆ, ਚਲੋ ਠੀਕ ਆ, ਆਪਣੇ ਘਰ ਨੂੰ ਆ ਗਿਆ। ਇਸ ਤਰ੍ਹਾਂ ਤਾਂ ਕਦੇ ਹੋਇਆ ਹੀ ਨਹੀਂ ਅੱਜ ਤੱਕ, ਮੈਂ ਤੇ ਆਪਣੀ ਸੰਭਾਲਾ ਚ ਨਹੀਂ ਦੇਖਿਆ। ਹਾਂ, ਇੱਕ ਵਾਰੀ ਥੋੜਾ ਤੁਹਾਨੂੰ ਯਾਦ ਕਰਵਾ ਦੇਣਾ ਕਿ ਜਦੋਂ ਸਰਬੱਤ ਖਾਲਸਾ ਹੋਇਆ ਉਸ ਤੋਂ ਬਾਅਦ ਇੱਕ ਅਕਾਲੀ ਦਲ ਅੰਮ੍ਰਿਤਸਰ ਵਾਲਿਆਂ ਨੇ ਰੱਖਿਆ ਸੀਗਾ ਸ਼ਾਇਦ ਇਕੱਠ ਭੌਂਕੇ ਫੇਰ, ਤਾਂ ਉਦੋਂ ਸਰਕਾਰ ਨੇ ਕਾਫੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਆਪਣਾ ਜ਼ੋਰ ਵਰਤ ਕੇ ਉਹ ਨਾਕਾਮ ਕਰ ਦਿੱਤਾ ਸੀਗਾ। ਇਕੱਠ ਰੱਖਿਆ ਗਿਆ ਸੀਗਾ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ, ਪਰ ਵਿਸਾਖੀ ਦੇ ਮੌਕੇ ਤੇ ਕਦੇ ਇਸ ਤਰ੍ਹਾਂ ਅਸੀਂ ਨਹੀਂ ਦੇਖਿਆ। ਤਾਂ ਖੈਰ ਇਹ ਜਿਹੜਾ ਹੁਣ ਮਾਹੌਲ ਬਣਿਆ, ਇਹਦੇ ਵਿੱਚ ਇੱਕ ਕਿਆਫਾ ਇਹ ਵੀ ਲਾਇਆ ਜਾ ਰਿਹਾ ਕਿ ਸ਼ਾਇਦ ਅੰਮ੍ਰਿਤਪਾਲ ਸਿੰਘ ਸਰੈਂਡਰ ਕਰ ਸਕਦਾ ਹੈ ਇੱਥੇ ਆ ਕੇ, ਤਾਂ ਕਰਕੇ ਪੁਲਿਸ ਇੰਨੀ ਜ਼ਿਆਦਾ ਲਾਈ ਗਈ ਆ। ਪਰ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਕੁਝ ਹੋਰ ਸ਼ਹਿਰਾਂ ਦੇ ਵਿੱਚ ਵੀ ਪੁਲਿਸ ਜਿਹੜੀ ਹੈ ਉਹ ਮੈਦਾਨ 'ਚ ਆ। ਪੁਲਿਸ ਕੁਝ ਗ੍ਰਿਫਤਾਰੀਆਂ ਵੀ ਕਰ ਰਹੀ ਆ। ਦੋ ਭਰਾ ਇੱਕ ਫੜੇ ਨੇ ਇਹਨਾਂ ਨੇ, ਜਿਨ੍ਹਾਂ ਨੇ ਦੱਸਦੇ ਕਿ ਕਥਿਤ ਤੌਰ ਤੇ ਅੰਮ੍ਰਿਤਪਾਲ ਸਿੰਘ ਨੂੰ ਰੋਟੀ ਖਵਾਈ ਸੀਗੀ, ਲੀੜੇ ਲੋੜੇ ਬਦਲਾਏ ਆ। ਕਿਹਾ ਜਾ ਰਿਹਾ ਕਿ 28 ਤੋਂ ਬਾਅਦ ਇਹ ਉਹਨਾਂ ਦੇ ਕੋਲ ਹੀ ਸਿੱਧਾ ਗਿਆ। ਫਿਰ ਇਸ ਤੋਂ ਇਲਾਵਾ ਕੋਈ NRI ਦੀ ਕੋਠੀ ਆ, ਉੱਥੇ ਠਹਿਰਣ ਦੀ ਖਬਰ ਆ, ਉਥੋਂ ਕੁਝ ਬੰਦੇ ਹਿਰਾਸਤ ਦੇ ਵਿੱਚ ਨੇ। ਇਸ ਤੋਂ ਇਲਾਵਾ ਅਵਤਾਰ ਸਿੰਘ ਖੰਡਾ ਦੀ ਮਾਤਾ ਬਾਰੇ ਵੀ ਖਬਰ ਆ ਰਹੀ ਸੀ ਕਿ ਉਹਨਾਂ ਨੂੰ ਵੀ ਹਿਰਾਸਤ ਦੇ ਵਿੱਚ ਲਿਆ ਗਿਆ। ਹੁਣ ਉਹ ਹਿਰਾਸਤ ਦੇ ਵਿੱਚ ਇੱਕ ਹੋਰ ਮੁੰਡਾ ਸਿੰਗਾਪੁਰ ਤੋਂ ਆਇਆ, ਉਹਨੂੰ ਵੀ ਹਿਰਾਸਤ 'ਚ ਲੈ ਜਾਣ ਦਾ ਸਮਾਚਾਰ ਹੈ। ਪਰ ਇੱਥੋਂ ਗਾਂ ਅਗਲਾ ਜਿਹੜਾ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਪ੍ਰਕਰਨ ਸ਼ੁਰੂ ਹੁੰਦਾ ਜੋ ਪੰਜਾਬੀ ਬੈਲਟ ਰਾਜਸਥਾਨ 'ਚ ਹੈ, ਕਿ ਉੱਥੇ ਹੁਣ ਪੁਲਿਸ ਜਾਂ ਇੰਟੈਲੀਜੈਂਸੀ ਜਾਂ ਹੋਰ ਏਜੰਸੀਆਂ ਜਿਹੜੀਆਂ ਕਾਫੀ ਐਕਟਿਵ ਨੇ, ਸ਼ਾਇਦ ਕੋਈ ਕੜੀਆਂ ਜੋੜ ਰਹੇ ਆ ਵੀ ਕੋਈ ਇਧਰੋਂ। ਕਿਉਂਕਿ ਜੇ ਤੁਸੀਂ ਦੇਖੋਗੇ ਤਾਂ ਸੰਗਰੀ ਵਾਲੀ ਸਾਈਡ ਤੋਂ ਵੀ ਤਖਤ ਸ੍ਰੀ ਦਮਦਮਾ ਸਾਹਿਬ ਕੋਈ ਦੂਰ ਨਹੀਂ ਹੈ ਜੀ। ਜਦੋਂ ਇੱਧਰ ਨੂੰ ਜਾਈਏ ਤਾਂ ਇੱਥੇ ਵੀ ਵਿਚਾਲੇ ਕੁਛ ਵੀ ਨਹੀਂ ਪੈਂਦਾ, ਕੋਈ ਲਾ ਲਓ ਕਿ 60-70 ਕਿਲੋਮੀਟਰ ਦਾ ਸਨ ਹੈ। ਤਾਂ ਇਹ ਚੀਜ਼ਾਂ ਜਿਹੜੀਆਂ ਨੇ ਉਹ ਕਾਫੀ ਜ਼ਿਆਦਾ ਹੁਣ ਸੋਚਣ ਵਿਚਾਰਨ ਵਾਸਤੇ ਮਜਬੂਰ ਕਰਦੀਆਂ ਕਿ ਇੰਨੀ ਵੱਡੀ ਤਾਦਾਦ ਪੁਲਿਸ ਵਾਲਿਆਂ ਦੀ ਇਹ ਸਾਰੀ ਜਿਹੜੀ ਨਫਰੀ ਤੈਨਾਤ ਹੋਈ ਹੈ, ਕੀ ਇਹ ਕੋਈ ਇਨਪੁਟ ਹੈ ਕਿ ਅੰਮ੍ਰਿਤਪਾਲ ਸਿੰਘ ਸਰੈਂਡਰ ਕਰ ਸਕਦਾ ਹੈ, ਜਾਂ ਫਿਰ ਇਹਨਾਂ ਨੇ ਐਕਸਟਰਾ ਇਸ ਕਰਕੇ ਪ੍ਰਬੰਧ ਕੀਤੇ ਆ ਕਿ ਲਾਅ ਐਂਡ ਆਰਡਰ ਜਿਹੜਾ ਮੇਨਟੇਨ ਰੱਖਿਆ ਜਾ ਸਕੇ। ਜੀ ਹੁਣੇ ਕੁਝ ਘੰਟੇ ਪਹਿਲਾਂ ਦੀ ਵੀ ਆ ਰਹੀ ਆ ਵੀ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਹਨੂਮਾਨਗੜ੍ਹ ਦੇ ਵਿੱਚ ਤਲਾਸ਼ੀ ਮੁਹਿੰਮ ਵੀ ਜਿਹੜੀ ਉੱਥੇ ਚੱਲ ਰਹੀ ਹੈ। ਉਹ ਇਹੀ ਹੈ ਹਨੂਮਾਨਗੜ੍ਹ, ਸੰਗਰੀਆ, ਇਹ ਮਟੀਲੀ, ਗੰਗਾਨਗਰ, ਇਹ ਬੈਲਟ ਹੈ ਪੰਜਾਬੀਆਂ ਦੀ। ਇਹ ਕੋਈ ਬਹੁਤੀ ਦੂਰ ਨਹੀਂ ਹੈਗੇ। ਜਿੱਥੇ ਮੈਂ ਬੈਠਾ ਤੁਹਾਡੇ ਨਾਲ ਗੱਲ ਕਰ ਰਿਹਾ ਨਾ, ਸਾਨੂੰ ਉਹਨਾਂ ਕੋ ਬਠਿੰਡਾ, ਉਹਨਾਂ ਕੋ ਹਨੂਮਾਨਗੜ੍ਹ ਹੈ। ਮਤਲਬ ਕਿ ਉਹ ਨਾਲ ਹੀ ਆਪਣੇ ਭਰਾ, ਇੱਥੋਂ ਕੋਈ ਬਹੁਤੀ ਦੂਰ ਨਹੀਂ ਹੈਗਾ। ਸਾਡੇ ਤਾਂ ਅਸੀਂ ਤਾਂ ਜੇ ਜਾਣਾ ਹੋਵੇ ਤੇ ਰਾਜਸਥਾਨ ਸਾਈਕਲ ਖਿੱਚੋ ਤੇ 10-12 ਕਿਲੋਮੀਟਰ ਤੋਂ ਬਾਰਡਰ ਸ਼ੁਰੂ ਹੋ ਜਾਂਦਾ। ਤਾਂ ਉਹ ਜਿਹੜੀ ਬੈਲਟ ਹੈ ਉਹ ਸਾਰੀ ਪੰਜਾਬੀਆਂ ਦੀ ਆ ਜੀ। ਉੱਥੇ ਵੀ ਕੁਝ ਖਾਲਿਸਤਾਨ ਪੱਖੀ ਹੈਗੇ ਨੇ ਲੋਕ, ਧਾਰਮਿਕ ਸਥਾਨ ਉੱਥੇ ਵੀ ਨੇ, ਰਿਸ਼ਤੇਦਾਰੀਆਂ ਨੇ ਉਧਰ। ਤਾਂ ਇਸ ਤਰ੍ਹਾਂ ਮਤਲਬ ਕਿ ਉਹ ਚੀਜ਼ ਤੇ ਹੁੰਦੀ ਆ। ਸੋ ਉਹ ਇਨਪੁਟ ਇਹਨਾਂ ਕੋਲ ਕਿਵੇਂ ਆ ਕਿਵੇਂ ਨਹੀਂ, ਉਹ ਆਪ ਇੰਟੈਲੀਜੈਂਸ ਦਾ ਵਿਸ਼ਾ, ਆਪਣਾ ਵਿਸ਼ਾ ਨਹੀਂ ਹੈ। ਪਰ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਉੱਥੇ ਵੀ ਪੰਜਾਬੀ ਬਹੁਤ ਨੇ ਉਸ ਬੈਲਟ ਦੇ ਵਿੱਚ। ਜੀ ਤੇ ਮਿੰਟੂ ਜੀ, ਜਿਸ ਤਰੀਕੇ ਨਾਲ ਜਿਹੜਾ ਤੁਸੀਂ ਵੀ ਜ਼ਿਕਰ ਕਰ ਰਹੇ ਆ ਸਾਰੇ, ਵੀ ਇਹ ਸੰਦੇਸ਼ ਤਾਂ ਇਹਨਾਂ ਨੂੰ ਦੇਣਾ ਚਾਹੀਦਾ ਸੀ ਸਰਕਾਰ ਨੂੰ ਕਿ ਪੁਲਿਸ ਦੀ ਇੰਨੀ ਜਿਹੜੀ ਨਫਰੀ, ਇਹ ਮੇਰਾ ਮੰਨਣਾ ਹੈ ਕਿ ਇਹਦੇ ਨਾਲ ਕੀ ਹੁੰਦਾ ਕਿ ਮਾਹੌਲ ਥੋੜਾ ਖੁੱਲਦਾ ਹੈ, ਥੋੜੀ ਕਸ਼ੀਦਗੀ ਘਟਦੀ ਹੈ। ਸਰਕਾਰ ਕਹੇ ਕਿ ਹਾਂ ਅਸੀਂ ਤੁਹਾਡੀ ਸਿਕਿਉਰਿਟੀ ਵਾਸਤੇ ਤਾਂ ਸਾਰਾ ਕੁਝ ਕਰ ਰਹੇ ਹਾਂ। ਮਤਲਬ ਕਿ ਇਹਨਾਂ ਨੇ ਤਾਂ ਚਲੋ ਇੰਟੈਲੀਜੈਂਸੀ ਤਾਂ ਬਈ ਆਪਣੀ ਖੂਫੀਆ ਉਸ ਦਾ ਸਾਰੀ ਧਾੜ ਆਪਣੀ ਮੈਦਾਨ 'ਚ ਉਤਾਰਨੀ ਹੈ। ਉੱਥੇ ਪੁਲਿਸ ਸਾਦੇ ਕੱਪੜਿਆਂ 'ਚ ਸੇਵਾ ਕਰਦੀ ਵੀ ਲੱਗੀ ਹੋਈ ਹੈ, ਸਾਨੂੰ ਇੱਥੋਂ ਤੱਕ ਪਤਾ ਹੈ। ਤਾਂ ਗੱਲ ਇਹ ਹੈ ਕਿ ਥੋੜਾ ਇੱਕ ਮੈਸੇਜ ਜਦੋਂ ਤੁਸੀਂ ਦਿੰਦੇ ਹੋ ਨਾ, ਥੋੜਾ ਖਿਚਾਅ ਘਟਦਾ ਹੈ।
ਹੁਣ ਜਿੱਦਾਂ ਤੁਸੀਂ ਦੇਖੋ ਨਾ ਕਿ ਡੀਜੀਪੀ ਸਾਹਿਬ ਦੀ ਸਟੇਟਮੈਂਟ ਤੇ ਉਧਰੋਂ ਜਥੇਦਾਰ ਸਾਹਿਬ ਦੀ ਸਟੇਟਮੈਂਟ ਉਹ ਇਦਾਂ ਬਿਲਕੁਲ ਟਕਰਾ ਕੇ ਆ ਰਹੀਆਂ ਨੇ ਨਾ, ਬਿਲਕੁਲ ਟਕਰਾ ਕੇ ਆ ਰਹੀਆਂ ਨੇ। ਤੋ ਇਹ ਚੀਜ਼ ਜਿਹੜੀ ਆ ਉਹ ਠੀਕ ਨਹੀਂ ਹੈ। ਇਹ ਦਿਹਾੜਾ ਸਾਨੂੰ ਵੇਖਣਾ ਚਾਹੀਦਾ ਹੈ ਨਾ, ਦਿਹਾੜਾ ਕਿਹੜਾ ਹੈ। ਤੋ ਇਸ ਕਰਕੇ ਮਤਲਬ ਕਿ ਇਹਨੂੰ ਖੋਲਣਾ ਚਾਹੀਦਾ ਮਾਹੌਲ ਨੂੰ। ਤੁਸੀਂ, ਮੈਂ ਕਹਿੰਦਾ ਕਿ ਲਾਅ ਐਂਡ ਆਰਡਰ ਤੇ ਤੁਸੀਂ ਕੰਪਰੋਮਾਈਜ਼ ਨਾ ਹੋਵੋ, ਪ੍ਰਬੰਧ ਆਪਣੇ ਕਰੋ, ਪਰ ਥੋੜਾ ਮਾਹੌਲ ਨੂੰ ਸੁਖਾਵਾਂ ਕਰਨ ਦਾ ਯਤਨ ਕਰੋ, ਕਿਉਂਕਿ ਪੰਜਾਬ ਹੈ ਸਾਡਾ ਸਾਰਿਆਂ ਦਾ। ਜੀ 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 ਬਿਲਕੁਲ ਇਦਾਂ ਫੀਲ ਹੁੰਦਾ ਵੀ ਜਿੱਦਾਂ ਪਤਾ ਨਹੀਂ ਕੀ ਕੁਛ ਜਿਹੜਾ ਆ ਵੀ ਅੱਗ ਜਨੀ ਹੋ ਗਈ ਹੈ ਜਾਂ ਪਤਾ ਨਹੀਂ ਕੀ ਹੋ ਗਿਆ, ਵੀ ਇਦਾਂ ਜਿਹੜਾ ਫੀਲ ਲੋਕਾਂ ਨੂੰ ਆ ਰਹੀ ਆ ਵੀ ਸ਼ਾਇਦ ਅੰਦਰ ਹੀ ਰਹਿਣ। ਇੱਕ ਪਾਸੇ ਜਥੇਦਾਰ ਸਾਹਿਬ ਦੇ ਬਿਆਨ, ਇੱਕ ਪਾਸੇ ਇਦਾਂ ਦੀਆਂ ਗੱਲਾਂ। ਸੋ ਇਹ ਸਾਰਾ ਕੁਛ ਆਪਸ ਦੇ ਵਿੱਚ ਫਿਰ ਭਿੜਦਾ ਨਜ਼ਰ ਆਉਂਦਾ। ਤੇ ਮਿੰਟੂ ਜੀ, ਅਗਲੀ ਗੱਲ ਕਰਦੇ ਜਾਈਏ। ਮੁੱਖ ਮੰਤਰੀ ਮਾਨ ਨੇ ਮਜੀਠੀਆ ਪਰਿਵਾਰ ਨੂੰ ਲਿਆ ਨਿਸ਼ਾਨੇ ਤੇ। ਤੁਹਾਨੂੰ ਯਾਦ ਹੋਣਾ ਹੈ ਕਿ 19 ਦੇ ਵਿੱਚ ਵੀ ਇੱਕ ਟਵੀਟ ਕੀਤਾ ਸੀਗਾ। ਮੈਨੂੰ ਲੱਗਦਾ ਕਿ ਇਹਨਾਂ ਨੇ ਉਹੀ ਚੱਕ ਕੇ ਕਿਤੇ ਮੈਮਰੀ 'ਚ ਤੇ ਨਹੀਂ ਸ਼ੋ ਹੋ ਗਿਆ। ਟਵਿੱਟਰ ਦਾ ਵੀ ਕੋਈ ਮੈਮਰੀ ਦਾ ਹੁੰਦਾ ਜਿਵੇਂ ਫੇਸਬੁੱਕ ਤੇ, ਕਿ ਨਹੀਂ ਮੈਨੂੰ ਬਹੁਤਾ ਨਹੀਂ ਪਤਾ। ਦੇਖਿਆ ਤਾਂ ਉਹ ਹੀ ਨਹੀਂ, ਨਾ ਚੇਤਾ ਆ ਗਿਆ। ਕਿਸੇ ਨੇ ਟਵੀਟ ਕਰਤਾ ਹੋਣਾ ਵੀ ਆ ਕੀਤਾ ਸੀ ਤੁਸੀਂ। ਆਹੋ, ਚੁੱਕ ਕੇ ਫਿਰ ਚੇਪ ਦਿੱਤਾ। ਕਿਹੜਾ ਹਟਦਾ ਚੀਫ ਮਿਨਿਸਟਰ ਸਾਡਾ, ਇਹ ਵੀ ਤੁਹਾਨੂੰ ਪਤਾ ਹੀ ਹੈ। ਤਾਂ ਖੈਰ ਦੇਖੋ, ਗੱਲ ਇਹ ਹੈ ਕਿ 19 ਦੇ ਵਿੱਚ ਵੀ ਜਦੋਂ ਇਹ ਮੈਂਬਰ ਪਾਰਲੀਮੈਂਟ ਸਨ ਮੁੱਖ ਮੰਤਰੀ ਸਾਹਿਬ, ਉਸ ਵੇਲੇ ਵੀ ਇਹਨਾਂ ਨੇ ਤੰਜ ਕੱਸਿਆ ਸੀਗਾ। ਤਾਂ ਅੱਜ ਫਿਰ ਇਹਨਾਂ ਨੇ ਦੁਹਰਾਇਆ। ਉਸ ਵੇਲੇ ਵੀ ਕਿਹਾ ਸੀਗਾ ਕਿ ਮਾਫੀ ਮੰਗਣੀ ਚਾਹੀਦੀ ਹੈ ਦੇਸ਼ ਵਾਸੀਆਂ ਦੇ ਕੋਲੋਂ, ਮਜੀਠੀਆ ਫੈਮਿਲੀ ਨੂੰ। ਅੱਜ ਫਿਰ ਇਹਨਾਂ ਨੇ ਉਹੀ ਚੱਕਤਾ ਟਵਿੱਟਰ ਤੇ ਟਵੀਟ। ਕਹਿੰਦੇ ਬਈ ਦੇਖੋ, ਗੱਲ ਇਹ ਆ ਕਿ ਜਲਿਆਂਵਾਲਾ ਬਾਗ ਦਾ ਜਿਹੜਾ ਇਹ ਕਤਲੇਆਮ ਹੋਇਆ, ਇਸ ਦਿਨ ਨੂੰ ਯਾਦ ਕਰਦਿਆਂ ਉਹ ਕਹਿੰਦੇ ਆ ਕਿ ਬਈ ਤੁਹਾਨੂੰ ਮਾਫੀ ਮੰਗਣੀ ਚਾਹੀਦੀ ਹੈ ਦੇਸ਼ ਵਾਸੀਆਂ ਕੋਲੋਂ। ਤਾਂ ਇਹ ਇਹਨਾਂ ਨੇ ਕਿਹਾ, ਪਰਸਨਲ ਟਵਿੱਟਰ ਅਕਾਊਂਟ ਤੇ ਇਸ ਪੋਸਟ ਨੂੰ ਸ਼ੇਅਰ ਕੀਤਾ। ਸੀਐਮ ਮਾਨ ਨੇ ਲਿਖਿਆ, 13 ਅਪ੍ਰੈਲ 1919 ਨੂੰ ਜਲਿਆਂਵਾਲਾ ਬਾਗ ਦੇ ਵਿੱਚ 1000 ਤੋਂ ਵੱਧ ਲੋਕਾਂ ਦੀ ਹੱਤਿਆ ਅਤੇ 3100 ਤੋਂ ਜ਼ਿਆਦਾ ਲੋਕਾਂ ਦੇ ਜ਼ਖਮੀ ਹੋਣ ਤੋਂ ਬਾਅਦ, ਯਾਨੀ ਜਾਂ ਕਹਿ ਲਓ ਕਰਨ ਤੋਂ ਬਾਅਦ, ਜਨਰਲ ਡਾਇਰ ਸ਼ਰਾਬ ਦੇ ਨਾਲ ਕਿਸ ਦੇ ਘਰ ਡਿਨਰ ਕਰਨ ਪਹੁੰਚਿਆ ਸੀ। ਮਜੀਠੀਆ ਪਰਿਵਾਰ, ਹਥਿਆਰੇ ਨੂੰ ਡਿਨਰ ਕਰਵਾਉਣ ਵਾਲਾ ਪਰਿਵਾਰ, ਜਾਂ ਤੇ ਮੇਰੇ ਬਿਆਨ ਦਾ ਖੰਡਨ ਕਰੇ ਤੇ ਜਾਂ ਦੇਸ਼ ਵਾਸੀਆਂ ਤੋਂ ਮਾਫੀ ਮੰਗੇ। ਤੇ ਇਹ ਜਿਹੜਾ ਟਵੀਟ ਆ, ਇਹ ਪਹਿਲਾਂ ਵੀ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ 2019 ਚ ਵੀ ਹੋਇਆ ਸੀ। ਉਸ ਵੇਲੇ ਵੀ ਇਹ ਕਾਫੀ ਇੱਕ ਦੂਜੇ ਨਾਲ ਖਹਿਬੜੇ ਸਨ। ਖੈਰ, ਇਹ ਤਾਂ ਦੇਖੋ ਇਤਿਹਾਸ ਆ, ਇਤਿਹਾਸ ਬੜਾ ਬੇਰਹਿਮ ਹੁੰਦਾ। ਇਹਦੇ ਤੇ ਕਾਹਦੇ ਪਰਦੇ ਪੈਣੇ ਨੇ। ਇਹ ਤਾਂ ਚਾਹੇ ਸਿਮਰਨਜੀਤ ਸਿੰਘ ਮਾਨ ਹੋਣ, ਚਾਹੇ ਮਜੀਠੀਆ ਸਾਹਿਬ ਹੋਣ, ਇਹ ਘਿਰ ਜਾਂਦੇ ਨੇ। ਪਰ ਮੇਰਾ ਮੰਨਣਾ ਇਹ ਹੈ ਕਿ ਭਾਈ ਇਹਨਾਂ ਚੀਜ਼ਾਂ ਦਾ ਸਾਹਮਣਾ ਕਰਨਾ ਚਾਹੀਦਾ। ਸਿਮਰਨਜੀਤ ਸਿੰਘ ਮਾਨ ਕਰਦੇ ਵੀ ਆ, ਪਰ ਉਹ ਅੱਜ ਕੱਲ ਤੁਹਾਨੂੰ ਪਤਾ ਹੋਰ ਹੀ ਪਾਸੇ ਤੁਰ ਪਏ। ਪਹਿਲਾਂ ਸਹੀ ਤਰੀਕੇ ਨਾਲ ਕਰਦੇ ਰਹੇ ਸਾਹਮਣਾ, ਹੁਣ ਤਾਂ ਕਹਿੰਦੇ ਉਹ ਠੰਡਾ ਕਰਦੇ ਸੀਗੇ ਸਰੋਪਾ ਪਾ ਕੇ। ਤਾਂ ਫਿਰ ਲੋਕਾਂ ਨੇ ਬੜੇ ਤਰਕ ਦਿੱਤੇ ਕਿ ਫਲਾਣੇ ਨੂੰ ਵੀ ਠੰਡਾ ਕਰ ਦਿਓ, ਫਲਾਣੇ ਨੂੰ ਵੀ ਠੰਡਾ ਕਰ ਲਓ। ਤਾਂ ਪਹਿਲਾਂ ਉਹਨਾਂ ਦੇ ਜਿਹੜੇ ਮਤਲਬ ਕਿ ਆਮਣੇ ਸਾਹਮਣੇ ਹੁੰਦੇ ਸੀਗੇ, ਤਾਂ ਉਹ ਇਸ ਚੀਜ਼ ਵਾਸਤੇ ਮਤਲਬ ਕਿ ਤਿਆਰ ਰਹਿੰਦੇ ਹੁੰਦੇ ਸੀ। ਬੜਾ ਤਾਰਕਿਕ ਢੰਗ ਸੀਗਾ ਉਹਨਾਂ ਦਾ। ਖੈਰ ਚਲੋ, ਹਰੇਕ ਬੰਦੇ ਦਾ ਜਵਾਬ ਦੇਣ ਦਾ ਬਈ ਆਪਣਾ ਹੁਣ ਢੰਗ ਹੈ, ਆਪਣੀ ਆਜ਼ਾਦੀ ਆ। ਤਾਂ ਮਜੀਠੀਆ ਹੋਰਾਂ ਦਾ ਕੋਈ ਅੱਗੋਂ ਬਰਾਬਰੋਂ ਜਵਾਬ ਨਹੀਂ ਆਇਆ। ਦਰਅਸਲ ਗੱਲ ਇਹ ਵੀ ਹੈ ਕਿ ਦੇਖੋ, ਵਿਕਰਮ ਸਿੰਘ ਮਜੀਠੀਆ ਅੱਜ ਕੱਲ ਬੜੀਆਂ ਐਗਰੈਸ਼ਨ ਦੇ ਨਾਲ ਪ੍ਰੈਸ ਕਾਨਫਰੰਸਾਂ ਕਰ ਰਹੇ ਆ, ਬੜੇ ਮੁੱਦੇ ਚੁੱਕ ਰਹੇ ਆ। ਤਾਂ ਉਹ ਕੋਈ ਵੀ ਮਾਮਲਾ ਇਸ ਤਰ੍ਹਾਂ ਦਾ ਹੁੰਦਾ ਹੈ ਜਿਹਦੇ ਚ ਕੋਈ ਲੀਡਰ ਘਿਰਦਾ, ਤਾਂ ਫਿਰ ਵਿਰੋਧੀ ਹੱਥੋਂ ਥੋੜੀ ਜਾਣ ਦਿੰਦਾ। ਤੇ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਇਹ ਇਤਿਹਾਸ ਹੈ, ਇਹ ਬੇਰਹਿਮ ਹੈ, ਇਹਨੇ ਕਿਸੇ ਦਾ ਲਿਹਾਜ਼ ਨਹੀਂ ਕਰਨਾ। ਇਹਨੇ ਫਸਾਉਣਾ ਹੀ ਫਸਾਉਣਾ ਹੈ। ਕੱਲ ਨੂੰ ਭਗਵੰਤ ਮਾਨ ਹੋਰ ਹੀ ਕਿਸੇ ਮਾਮਲੇ ਚ ਫਸ ਗਿਆ ਤੇ ਉਹਨਾਂ ਦੇ ਨਾਲ ਵੀ ਇਤਿਹਾਸ ਨੇ ਇਹੋ ਅਸਰ ਕਰਨਾ ਹੈ। ਇਹ ਸੱਚ ਆ। ਇਤਿਹਾਸ ਬੜਾ ਕਰੂਰ ਹੁੰਦਾ ਹੈ। ਪਰ ਗੱਲ ਇਹ ਹੈ ਕਿ ਜੇ ਅੱਜ ਤੀਜੀ ਚੌਥੀ ਪੀੜ੍ਹੀ ਉਹਨਾਂ ਦੀ ਇਹਨਾਂ ਚੀਜ਼ਾਂ ਵਾਸਤੇ ਜ਼ਿੰਮੇਵਾਰ ਹੈ, ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ। ਤੇ ਘੱਟੇ ਘੱਟ ਤੁਸੀਂ ਇੰਨਾ ਹੀ ਕਰੋ, ਇੰਨੀ ਇੱਕ ਪਿਰਤ ਸਿਰਜ ਦਿਓ ਕਿ ਜਦੋਂ ਲਾਰੈਂਸ ਵਰਗੇ ਜੇਲ੍ਹ ਚੋਂ ਇੰਟਰਵਿਊ ਕਰਦੇ ਨੇ, ਜਦੋਂ ਫਰਾਰੀ ਹੋ ਜਾਂਦੀ ਹੈ ਪੁਲਿਸ ਕਸਟਡੀ ਦੇ ਵਿੱਚੋਂ ਸਿੱਧੂ ਮੂਸੇਵਾਲੇ ਦੇ ਕਾਤਲ ਦੀ, ਜਦੋਂ ਇੱਥੇ ਕਲੈਸ਼ ਹੋ ਜਾਂਦੇ ਨੇ ਵੱਡੇ ਵੱਡੇ, ਤੁਸੀਂ ਉਦੋਂ ਹੀ ਜ਼ਿੰਮੇਵਾਰੀਆਂ ਉੱਠ ਲਵੋ। ਦੂਜੀਆਂ ਪੀੜ੍ਹੀਆਂ, ਤੀਜੀ ਪੀੜ੍ਹੀ ਤੱਕ ਤੇ ਗੱਲ ਹੀ ਬਾਤ ਦੀ ਗੱਲ। ਤੁਸੀਂ ਇੰਨੀ ਜ਼ਿੰਮੇਵਾਰੀ ਤਾਂ ਉੱਠਣੀ ਸਿੱਖੋ। ਉਹਨਾਂ ਤੇ ਏਡੀ ਵੱਡੀ ਸੁੱਟ ਰਹੇ ਹੋ ਕਿ ਜੋ ਪੁਰਖਿਆਂ ਨੇ ਗਲਤੀ ਕੀਤੀ ਕਿ ਤੁਸੀਂ ਮਾਫੀ ਮੰਗੋ। ਪਰ ਜੋ ਤੁਹਾਡੇ ਤੋਂ ਗਲਤ ਹੁੰਦਾ, ਵੱਡੇ ਜਿਗਰੇ ਨਾਲ ਤੁਸੀਂ ਪ੍ਰਵਾਨ ਕਰਨ ਦੀ ਥਾਂ ਤੇ ਜਿਹੜਾ ਤੁਹਾਡੀਆਂ ਗਲਤੀਆਂ ਨੂੰ ਦੱਸਦਾ
ਤੁਸੀਂ ਉਹਦੇ ਪੇਜ ਉਡਾਉਂਦੇ ਹੋ। ਇਹ ਕਿੱਥੋਂ ਦੀ ਇਹ ਕਿੱਥੋਂ ਦੀ ਇਨਕਲਾਬਤਾ ਹੈ ਬਈ? ਇਹ ਕਿੱਥੋਂ ਦੀ ਕ੍ਰਾਂਤੀ ਆ? ਦੱਸੋ ਤੇ ਸਹੀ। ਦੂਜੇ ਨੂੰ ਘੇਰਨਾ ਚਲੋ ਠੀਕ ਹੈ, ਤੁਹਾਡੀ ਰਾਜਨੀਤੀ ਆ, ਉਹ ਤੁਸੀਂ ਚਲਾਈ ਚੱਲੋ, ਪਰ ਖੁਦ ਤੁਸੀਂ ਕੀ ਕਰ ਰਹੇ ਹੋ? ਚੰਗੇ ਤੁਸੀਂ ਸ਼ਹੀਦਾਂ ਦੇ ਸੁਪਨੇ ਨੂੰ ਸਾਕਾਰ ਕਰ ਰਹੇ ਹੋ ਕਿ ਇਹ ਤੁਸੀਂ ਭਗਤ ਸਿੰਘ ਦੇ ਵਾਰਸ ਜੇ? ਉੱਥੇ ਜਾ ਕੇ ਮੱਥਾ ਟੇਕ ਦੇਣਾ, ਉਹਦੀ ਜਗ੍ਹਾ ਤੇ ਜਾ ਕੇ ਉਹਦੇ ਫੋਟੋ ਲਾ ਦੇਣੇ, ਉਹਦੇ ਵਰਗੀ ਪੱਗ ਬੰਨ ਲੈਣੀ, ਤਾਂ ਤੁਸੀਂ ਕੀ ਕਰ ਰਹੇ ਜੇ? ਤੁਸੀਂ ਉਹਨਾਂ ਦੇ ਸੁਪਨਿਆਂ ਨੂੰ ਮਾਰ ਰਹੇ ਜੇ ਪੰਜਾਬ ਦੀ ਧਰਤੀ ਤੇ। ਉਹ ਕਿਸੇ ਨੂੰ ਬੋਲਣ ਨਹੀਂ ਦੇ ਰਹੇ, ਕਿਸੇ ਨੂੰ ਤੁਸੀਂ ਚੱਲਣ ਨਹੀਂ ਦੇ ਰਹੇ ਅੱਗੇ। ਤਾਂ ਖੁਦ ਵੀ ਝਾਕੋ ਆਪਣੀ ਬੁੱਕਲ ਦੇ ਵਿੱਚ ਕਿ ਤੁਸੀਂ ਕਿੱਥੇ ਖਲੋਤੇ ਹੋ। ਜੀ 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 ਬਿਲਕੁਲ। ਮਿੰਟੂ ਜੀ ਅਗਲੀ ਗੱਲ ਕਰਦੇ ਜਾਈਏ, ਬਠਿੰਡਾ ਦੇ ਵਿੱਚ ਇੱਕ ਹੋਰ ਫੌਜੀ ਦੀ ਹੋ ਗਈ ਮੌਤ। ਹਾਂਜੀ, ਇਹ ਗੋਲੀ ਲੱਗੀ ਆ, ਦੱਸਦੇ ਆ ਕਿ 2 ਦਿਨ ਪਹਿਲਾਂ ਇਹ ਛੁੱਟੀ ਕੱਟ ਕੇ ਆਇਆ ਸੀਗਾ। ਤਾਂ ਇਹਦੀ ਹੁਣ ਮੌਤ ਕਿਸ ਤਰ੍ਹਾਂ ਹੋਈ ਆ, ਕਿਵੇਂ ਗੋਲੀ ਚੱਲੀ ਆ, ਕਿ ਹਥਿਆਰ ਡਿੱਗ ਪਿਆ ਜਾਂ ਸਾਫ਼ ਕਰਦੇ ਆ ਗੋਲੀ ਚੱਲੀ ਆ, ਇਹਦੇ ਬਾਰੇ ਪੁਸ਼ਟੀ ਬਹੁਤ ਘੱਟ। ਵੈਸੇ ਵੀ ਜੇ ਤੁਸੀਂ ਦੇਖੋਗੇ ਜੋ ਕੱਲ ਤੋਂ ਹੋ ਰਿਹਾ, ਇਹ ਪੁਸ਼ਟੀ ਹੋ ਕੇ ਇਨਫੋਰਮੇਸ਼ਨ ਬਹੁਤ ਘੱਟ ਮਿਲ ਰਹੀ ਹੈ। ਡੈਥ ਹੋ ਗਈ, ਠੀਕ ਹੈ, ਡੈਡ ਡਿਕਲੇਅਰ ਕਰ ਦਿੱਤਾ, ਡੈਡ ਬੋਡੀ ਆਈ, ਪੋਸਟਮਾਰਟਮ ਹੋ ਗਿਆ, ਚਲੋ ਵੱਧ ਤੋਂ ਵੱਧ ਆਇਡੈਂਟੀਫਿਕੇਸ਼ਨ ਹੋ ਗਈ ਕਿ ਫਲਾਣਾ ਮਰ ਗਿਆ। ਪਰ 4 ਕੱਲ ਮੌਤਾਂ, 1 ਅੱਜ, ਪਰ ਜਾਣਕਾਰੀ ਹਾਲੇ ਵੀ ਬਹੁਤ ਘੱਟ ਹੈ। ਇੱਥੋਂ ਤੱਕ ਕਿ ਤੁਸੀਂ ਹਿਸਾਬ ਲਾ ਲਓ ਕਿ ਇਹ ਵੀ ਨਹੀਂ ਪਤਾ ਲੱਗ ਰਿਹਾ ਕਿ ਉਹ ਜਿਹੜਾ ਵੱਡਾ ਸ਼ੂਟ ਆਊਟ ਹੋਇਆ ਜਿਹਦੇ ਵਿੱਚ 4 ਜਵਾਨ ਜਿਹੜੇ ਆ ਉਹ ਫੌਤ ਹੋ ਗਏ ਨੇ, ਤਾਂ ਉਹ ਬੰਦੇ ਜਿਹੜੇ ਆ ਉਹ ਲੱਭੇ ਆ ਕਿ ਨਹੀਂ ਲੱਭੇ, ਉਹਦਾ ਕੋਈ ਫੋਲੋ ਅਪ ਨਹੀਂ ਹੈ, ਨਾ ਪੁਲਿਸ ਵੱਲੋਂ ਤੇ ਨਾ ਹਾਲੇ ਤੱਕ ਅਧਿਕਾਰਤ ਤੌਰ ਤੇ ਮੇਰੇ ਖਿਆਲ ਦੇ ਨਾਲ ਕੋਈ ਡਿਫੈਂਸ ਦੇ ਵਿੱਚੋਂ ਆਇਆ ਵਾ, ਡਿਫੈਂਸ ਮਿਨਿਸਟਰੀ ਵੱਲੋਂ ਵੀ ਨਹੀਂ ਆਇਆ। ਤਾਂ ਇਹ ਆਪਣੇ ਆਪ ਦੇ ਵਿੱਚ ਬੜੀ ਹੈਰਾਨਗੀ ਵਾਲੀ ਗੱਲ ਆ ਕਿ ਇਸ ਤਰ੍ਹਾਂ 2-3 ਦਿਨ ਪਹਿਲਾਂ ਛੁੱਟੀ ਕੱਟ ਕੇ ਆਇਆ ਆਰਮੀ ਦਾ ਜਵਾਨ, ਕੀ ਉਹ ਇੰਨੀ ਲਾਪਰਵਾਹੀ ਵਰਤਦਾ ਕਿ ਹਥਿਆਰ ਡਿੱਗ ਪਿਆ, ਗੋਲੀ ਚੱਲ ਪਈ, ਜਾਂ ਹਥਿਆਰ ਉਹ ਇੰਨਾ ਜ਼ਿਆਦਾ ਕੱਚਾ ਖਿਡਾਰੀ ਹੈ ਕਿ ਉਹਨੂੰ ਹਥਿਆਰ ਹੀ ਨਹੀਂ ਸਾਫ਼ ਕਰਨਾ ਆਉਂਦਾ, ਜਾਂ ਕੋਈ ਹੋਰ ਗੱਲ ਹੈ? ਫਿਰ ਸਵਾਲ ਤੇ ਆਪਣੇ ਆਪ ਹੀ ਤੁਸੀਂ ਪੈਦਾ ਕਰ ਦਿੰਦੇ ਹੋ ਨਾ। ਤਾਂ ਉਹ ਜਿਹੜੇ 2 ਬੰਦੇ ਆ, ਇਨਸਾਨ ਰਾਈਫਲ ਜਿਹੜੀ ਬਰਾਮਦ ਹੋਈ ਆ, ਕਤਲ ਵੀ ਉਹਦੇ ਨਾਲ ਹੋਇਆ, ਉਹ 3 ਦਿਨ ਪਹਿਲਾਂ ਗਾਇਬ ਹੁੰਦੀ ਆ। 3 ਦਿਨ ਪਹਿਲਾਂ ਤੁਸੀਂ ਵੱਡਾ ਐਕਸ਼ਨ ਕਿਉਂ ਨਹੀਂ ਲਿਆ? ਇਹ ਵੱਡਾ ਸਵਾਲ ਹੈ, ਕਿਉਂਕਿ ਤੁਸੀਂ ਤਾਂ FIR ਵੀ ਨਹੀਂ ਦਰਜ ਕਰਵਾਈ, ਰਾਪਟ ਪਵਾਈ ਆ ਉਹਦੀ। ਇਹ ਬੜੇ ਵੱਡੇ ਸਵਾਲ ਪੈਦਾ ਹੋ ਗਏ ਨੇ। ਖੈਰ, ਮਾਮਲਾ ਡਿਫੈਂਸ ਨਾਲ ਜੁੜਿਆ ਹੋਣ ਕਰਕੇ ਜਾਣਕਾਰੀ ਕੋਈ ਜ਼ਿਆਦਾ ਬਾਹਰ ਨਹੀਂ ਆ ਰਹੀ, ਪਰ ਫਿਰ ਵੀ ਅੱਜ ਇਸ ਮੌਤ ਨੇ ਵੀ ਇੱਕ ਵਾਰੀ ਫਿਰ ਇਧਰ ਨੂੰ ਧਿਆਨ ਖਿੱਚਿਆ ਜ਼ਰੂਰ। ਜੀ ਜੀ ਬਿਲਕੁਲ। ਅਗਲੀ ਗੱਲ ਕਰੀਏ, ਅਬੋਹਰ ਤੋਂ ਮੁੱਖ ਮੰਤਰੀ ਮਾਨ ਨੇ ਕਿਸਾਨਾਂ ਨੂੰ ਮੁਆਵਜ਼ੇ ਦੇ ਚੈੱਕ ਦੇਣ ਦੀ ਸ਼ੁਰੂਆਤ ਕੀਤੀ ਹੈ। ਹਾਂਜੀ, ਇਹ ਕਹਿੰਦੇ ਕਿ ਫਸਲ ਹਾਲੇ ਖੇਤਾਂ ਦੇ ਵਿੱਚ ਆ ਤੇ ਪੈਸਾ ਖਾਤੇ ਦੇ ਵਿੱਚ ਆ ਗਿਆ ਜੀ। ਹਾਂ, ਪਹਿਲੀ ਵਾਰੀ ਹੋਇਆ। ਇਹ ਅਬੋਹਰ ਪਹੁੰਚੇ ਸਨ ਕਿਉਂਕਿ ਅਬੋਹਰ ਤੋਂ ਹੀ ਜ਼ਿਆਦਾ ਨੁਕਸਾਨ ਸ਼ੁਰੂ ਹੋਇਆ ਸੀਗਾ। ਅਬੋਹਰ ਤੇ ਫਿਰ ਉਸ ਤੋਂ ਅੱਗੇ ਮਤਲਬ ਕਿ ਸਾਡਾ ਏਰੀਆ ਆ ਗਿਆ। ਇਸ ਏਰੀਏ 'ਚ ਹੀ ਜ਼ਿਆਦਾ ਨੁਕਸਾਨ ਹੋਇਆ। ਇਹ 2-3 ਜ਼ਿਲ੍ਹੇ ਨੇ, ਖਾਸ ਤੌਰ ਤੇ ਮੁਕਤਸਰ ਹੈ, ਮਾਨਸਾ ਹੈ, ਫਾਜ਼ਿਲਕਾ ਆ ਗਿਆ। ਤਾਂ ਇਹ 3 ਕਿ ਜ਼ਿਲ੍ਹੇ ਤੱਕ ਜ਼ਿਆਦਾ ਨੁਕਸਾਨੇ ਹੋਇਆ। ਤੇ ਇਹਨਾਂ ਨੇ ਅਬੋਹਰ ਤੋਂ ਹੀ ਸ਼ੁਰੂਆਤ ਕੀਤੀ ਹੈ। ਮੁਕਤਸਰ ਦੇ ਵਿੱਚ ਯਾਨੀ ਸਾਡੇ ਪਿੰਡਾਂ 'ਚ ਖੁਦ ਆ ਕੇ ਗਏ ਸਨ, ਤਾਂ ਹੁਣ ਇਹਨਾਂ ਨੇ ਚੈੱਕਾਂ ਦੀ ਵੰਡ ਉੱਥੇ ਸ਼ੁਰੂ ਕਰ ਦਿੱਤੀ ਹੈ। ਰਗੜੇ ਫਿਰ ਵਿਰੋਧੀਆਂ ਨੂੰ ਲਾਏ, ਇਹਨਾਂ ਵਾਰੀ 52 ਰੁਪਏ ਦਾ ਚੈੱਕ ਆ ਜਾਂਦਾ ਸੀ, ਵਗੈਰਾ ਵਗੈਰਾ ਸਾਰੀਆਂ ਗੱਲਾਂ ਨੇ। ਚਲੋ, ਮਾਨ ਸਾਹਿਬ ਦਾ ਇੱਕ ਅੰਦਾਜ਼ ਵੀ ਆ, ਮਾਨ ਸਾਹਿਬ ਦੀ ਰਾਜਨੀਤੀ ਦੀ ਡਿਮਾਂਡ ਵੀ ਆ, ਪਰ ਬੇਸਿਕਲੀ ਕੀ ਹੈ ਕਿ ਚੈੱਕ ਤੇ ਇਹਨਾਂ ਨੇ ਵੰਡਣੇ ਸ਼ੁਰੂ ਕਰ ਦਿੱਤੇ ਨੇ ਅੱਜ, ਪਰ ਕੁਝ ਸਮੱਸਿਆਵਾਂ ਨੂੰ ਐਡਰੈਸ ਜ਼ਰੂਰ ਕਰਨਾ ਪਵੇਗਾ। ਇਹ ਬਹੁਤ ਵੱਡਾ ਮਾਮਲਾ। ਇੱਕ ਤੇ ਇਹ ਆ ਕਿ ਗਰਦੌਰੀ ਹਾਲੇ ਮੈਨੂਅਲੀ ਜਿਹੜੀ ਆ ਪੂਰੀ ਨਹੀਂ ਹੋ ਰਹੀ, ਪਰ ਫਿਰ ਵੀ ਇਹਨਾਂ ਨੇ ਸ਼ੁਰੂ ਕਰ ਦਿੱਤਾ। ਉਹ ਆਸ ਕਰਦੇ ਆ ਕਿ ਗਰਦੌਰੀ ਵਾਲਾ ਕੰਮ ਜਲਦੀ ਨਿਬੜੇਗਾ, ਜਿਹੜਾ ਅਸੈਸਮੈਂਟ ਛੇਤੀ ਬਣ ਕੇ ਤੇ ਮੁਆਵਜ਼ਾ ਆ ਜਾਏਗਾ। ਪਰ ਹੇਠਲੇ ਪੱਧਰ ਤੇ ਸਮੱਸਿਆ ਜਿਹੜੀ ਆ ਉਹ ਕਈ ਕਿਸਮ ਦੀ ਆ। ਨੰਬਰ 1 ਕਿ ਦੇਖੋ, ਇਹ ਵੱਧ ਤੋਂ ਵੱਧ ਜਿਹੜਾ ਖਰਚਾ ਪਾ ਰਹੇ ਨੇ, ਖਰਾਬਾ ਪਾ ਰਹੇ ਨੇ, ਉਹ 5 ਕਿੱਲਿਆਂ ਦਾ ਪਾ ਰਹੇ। ਉਹਦੇ ਵਿੱਚ ਵੀ ਮੈਕਸਿਮਮ 100% ਨੁਕਸਾਨ ਸਿਰਫ 3 ਕਿੱਲਿਆਂ ਦਾ ਪੈਣਾ, ਬਾਕੀ ਉਸ ਤੋਂ ਘੱਟ ਪੈਣੇ ਆ 2 ਕਿੱਲੇ। ਤੇ ਜੇ ਕੋਈ 10-20 ਕਿੱਲਿਆਂ ਦੀ ਵਾਹੀ ਹੈ ਤਾਂ ਉੱਥੇ ਜਾਂ ਤਾਂ ਜੁਗਾੜ ਫਿੱਟ ਕਰੋ ਕਿ ਉਹਨੂੰ 3-4 ਥਾਵਾਂ ਤੇ ਡਿਵਾਈਡ ਕਰਕੇ ਇਸ ਤਰ੍ਹਾਂ 5-5, ਪਰ ਬਾਵਜੂਦ ਇਸ ਤੇ ਕਿਉਂਕਿ ਉੱਥੇ ਮੈਕਸਿਮਮ 3 ਨੂੰ ਨੁਕਸਾਨ ਪੈਣਾ,
ਮੈਂ ਕੀ ਕਹਿ ਰਿਹਾ, ਜੇ ਤੁਹਾਨੂੰ ਨਾ ਜੀ ਸਮਝ ਆਈ ਦੱਸ ਦੇਣਾ, ਮੈਂ ਦੁਬਾਰਾ ਸਮਝਾ ਦੇਵਾਂਗਾ ਕਿ ਜ਼ਰੂਰ ਇਹਨਾਂ ਨੇ ਕੈਪ ਰੱਖ ਦਿੱਤੀ ਕਿ 5 ਕਿੱਲਿਆਂ ਤੋਂ ਵੱਧ ਨੁਕਸਾਨ ਨਹੀਂ ਪੈਣਾ। ਨੰਬਰ 2, ਉਹ 5 ਚੋਂ ਵੀ 3 ਮੈਕਸਿਮਮ ਹੋਣਗੇ ਜਿਹਦੇ ਚ 100% ਮੁਆਵਜ਼ਾ ਦਿੱਤਾ ਜਾਏਗਾ, ਯਾਨੀ 15,000। ਬਾਕੀ 2 ਕਿੱਲਿਆਂ ਦਾ ਜਿਹੜਾ ਹੋਏਗਾ 3+2 ਕਰ ਲਓ ਫਾਰਮੂਲਾ, ਤਾਂ ਬਾਕੀ 2 ਦਾ ਉਹਦੇ ਤੋਂ ਘੱਟ, ਯਾਨੀ 33 ਤੋਂ 75%, ਮਤਲਬ ਕਿ 10-12,000। ਤੋ ਇਹ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਡੀ ਪ੍ਰੋਬਲਮ ਆ ਗਈ ਹੈ, ਕਿਉਂਕਿ ਸਾਡੇ ਏਰੀਏ ਦੇ ਵਿੱਚ ਬਹੁਤ ਸਾਰੇ ਐਸੇ ਲੋਕ ਨੇ ਜਿਨ੍ਹਾਂ ਦੇ ਕੋਲ ਵਿਚਾਰਿਆਂ ਕੋਲ ਆਪਣੀ ਕੋਈ 2-3 ਕਿੱਲੇ ਜ਼ਮੀਨ ਹੁੰਦੀ ਹੈ, ਪਰ ਉਹ 15-20 ਕਿੱਲੇ ਜ਼ਮੀਨ ਠੇਕੇ ਤੇ ਲੈ ਲੈਂਦੇ ਨੇ ਉਹਦੇ, ਜਾਂ ਇੱਥੇ ਸਾਡੇ ਜ਼ਮੀਨਾਂ ਖੁੱਲੀਆਂ ਨੇ ਇਸ ਏਰੀਏ 'ਚ, ਚੌਥੀਏ ਤੇ ਹਿੱਸੇ ਤੇ ਉਹ ਜ਼ਮੀਨਾਂ ਵਾਹੀਆਂ ਜਾਂਦੀਆਂ ਨੇ। ਤਾਂ ਇਹ ਇੱਕ ਦਿੱਕਤ ਆਏਗੀ, ਕਿਉਂਕਿ ਇਨਵੈਸਟਮੈਂਟ ਜਿੰਨੀ ਜ਼ਿਆਦਾ ਹੁਣ ਖਰਾਬੇ ਵਾਲੀ ਕਹਾਣੀ ਵੱਡੀ ਆ, ਰਕਬਾ ਜ਼ਿਆਦਾ ਹੈ, ਉਨੀ ਇਨਵੈਸਟਮੈਂਟ ਵੀ ਤਾਂ ਅਗਲੇ ਦੀ ਖਰਾਬ ਹੋਈ ਹੈ, ਪਰ ਤੁਸੀਂ ਉਹ ਕੈਪ ਲਾ ਦਿੱਤੀ ਹੈ। ਇਹ ਇੱਕ ਤੇ ਬੇਸਿਕ ਸਮੱਸਿਆ ਦਾ ਨਿਵਾਰਨ ਹੋਣਾ ਚਾਹੀਦਾ। ਦੂਜੀ ਚੀਜ਼ ਕਿ ਇਹਨਾਂ ਨੇ ਜਿਹੜੀ ਸਲੈਬ ਬਣਾਈ ਆ, ਇੱਕ ਤੇ ਹੋ ਗਈ 33 ਤੋਂ 75, ਜਿਵੇਂ ਮੈਂ ਦੱਸਿਆ 75 ਤੋਂ 100, ਤਾਂ ਇੱਕ ਇਹਨਾਂ ਨੇ ਹੋਰ ਰੱਖੀ ਆ 26 ਤੋਂ 33, ਉਹ ਬਈ 2,000 ਰੁਪਇਆ ਕਿੱਲੇ ਦਾ ਅਸੀਂ ਦੇਵਾਂਗੇ। ਪਰ ਅਫਸੋਸ ਦੀ ਗੱਲ ਹੈ ਕਿ ਹੁਣ ਤੱਕ ਉਹ ਨੋਟੀਫਾਈਡ ਹੀ ਨਹੀਂ ਹੋਇਆ, ਨੋਟੀਫਿਕੇਸ਼ਨ ਨਹੀਂ ਆਇਆ ਉਹਦਾ, ਜਦ ਕਿ ਇਹਨਾਂ ਨੇ ਐਲਾਨ ਕੀਤਾ ਹੋਇਆ, ਤਾਂ ਉਸ ਪਾਸੇ ਵੀ ਇਹਨਾਂ ਨੂੰ ਧਿਆਨ ਜ਼ਰੂਰ ਦੇਣਾ ਚਾਹੀਦਾ ਹੈ। ਜੀ 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 ਬਿਲਕੁਲ। ਅਗਲੀ ਮਿੰਟੂ ਜੀ ਗੱਲ ਕਰੀਏ, ਹਿਮਾਚਲ ਮਈ ਤੋਂ ਲਾਵੇਗਾ ਵਾਟਰ ਸੈਸ, ਇਹਨਾਂ ਨੇ ਬ੍ਰੇਕਫਾਸਟ ਵਗੈਰਾ ਤਾਂ ਕਰਾਇਆ ਸੀ, ਮਸਲਾ ਸੁਲਝਿਆ ਨਹੀਂ? ਨਹੀਂ ਦੇਖੋ, ਇਹ ਮਸਲਾ ਵੈਸੇ ਮੇਰੇ ਖਿਆਲ ਨਾਲ ਸੁਲਝ ਜਾਣਾ ਚਾਹੀਦਾ। ਹੁਣ ਇਹਨਾਂ ਨੇ ਜੋ ਐਲਾਨ ਕੀਤਾ ਹੈ ਕਿ ਅਸੀਂ ਮਈ ਤੋਂ ਲਵਾਂਗੇ, ਉਹ ਐਲਾਨ ਹੈਗਾ, ਉਹ ਜਿਉਂਦਾ ਤਿਉਂ ਰਹੇਗਾ, ਕਿਉਂਕਿ ਆਰਡੀਨੈਂਸ ਇਹ ਲੈ ਆਏ ਸਨ, ਤਾਂ ਉਹਦੇ ਵਿੱਚ ਇਹਨਾਂ ਨੇ ਸਾਫ਼ ਕਰ ਦਿੱਤਾ ਹੈ। ਤਾਂ ਇਹ ਜਿਹੜੇ ਤਕਰੀਬਨ 172 ਪ੍ਰੋਜੈਕਟ ਹੈ, ਯਾਨੀ ਪੌਣੇ 200 ਦੇ ਕਰੀਬ, ਇਹਨਾਂ ਤੇ ਇਹ ਸਾਰੇ ਨਿਯਮ ਜਿਹੜੇ ਲਾਗੂ ਹੋ ਜਾਣਗੇ, ਤਾਂ ਮਈ ਤੋਂ ਪਣ ਬਿਜਲੀ ਪ੍ਰੋਜੈਕਟਾਂ ਨੂੰ ਇਹ ਵਾਟਰ ਸੈਸ ਦੇਣਾ ਹੀ ਪਵੇਗਾ। ਪਰ ਪੰਜਾਬ ਇਹਦੇ ਵਿੱਚੋਂ ਬਾਹਰ ਆ, ਹਰਿਆਣਾ ਇਹਦੇ ਵਿੱਚੋਂ ਬਾਹਰ ਹੋ ਗਿਆ, ਕਿਉਂਕਿ ਬਾਅਦ ਦੇ ਵਿੱਚ ਪਤਾ ਨਹੀਂ ਹੁਣ ਸਾਨੂੰ ਜਾਂ ਪੰਜਾਬ ਦੀ ਸਰਕਾਰ ਨੂੰ ਸਮਝਣ 'ਚ ਕਿਤੇ ਕੁਤਾਹੀ ਲੱਗ ਗਈ, ਉਕਾਈ ਲੱਗ ਗਈ, ਜਾਂ ਇਹਨਾਂ ਨੂੰ ਹੀ ਮੱਤ ਆ ਗਈ। ਇਹਨਾਂ ਨੇ ਕਿਹਾ ਕਿ ਵਗਦੇ ਪਾਣੀ ਤੇ ਕੋਈ ਸੈਸ ਨਹੀਂ ਹੋਏਗਾ, ਮਤਲਬ ਜਿਵੇਂ ਪੰਜਾਬ ਤੇ ਹਰਿਆਣਾ ਵਗਦਾ ਪਾਣੀ ਹੈ ਇਹਨਾਂ ਦਾ, ਤਾਂ ਇਹਨਾਂ ਦਾ ਜਿਹੜਾ ਉਹ ਸ਼ੇਅਰ ਹੈ, ਇਹਦੇ ਉੱਤੇ ਕੋਈ ਵਾਟਰ ਸੈਸ ਨਹੀਂ। ਜਿਹੜਾ ਸਟੋਰ ਕੀਤਾ ਜਾਵੇਗਾ, ਮਤਲਬ ਕਿ ਰੋਕ ਕੇ ਪਾਣੀ ਵਰਤਿਆ ਜਾਏਗਾ, ਉਹਦੇ ਤੇ ਵਾਟਰ ਸੈਸ ਲਾਇਆ ਜਾਏਗਾ। ਤਾਂ ਇਹਦਾ ਮਤਲਬ ਕਿ ਪੰਜਾਬ ਤੇ ਹਰਿਆਣਾ ਇਸ ਵਾਟਰ ਸੈਸ ਵਾਲੀ ਜਦ ਚੋਂ ਬਾਹਰ ਹੈਗੇ ਆ। ਜੀ ਜੀ ਠੀਕ ਹੈ ਜੀ। ਤੇ ਮਿੰਟੂ ਜੀ, SGPC ਨੇ ਭੇਜਿਆ ਪੁਲਿਸ ਤੇ ਚੈਨਲਾਂ ਨੂੰ ਨੋਟਿਸ। ਦੇਖੋ, ਇਹ ਉਹੀ ਮਾਮਲਾ ਹੈ ਜਿਹਦੇ ਵਿੱਚ ਲੁਧਿਆਣਾ ਪੁਲਿਸ ਨੇ ਇੱਕ ਬੜੀ ਬੇਵਕੂਫੀ ਕੀਤੀ ਸੀ। ਇੱਕ ਹੁੰਦੀ ਆ ਗਲਤੀ, ਇੱਕ ਹੁੰਦੀ ਆ ਬੇਵਕੂਫੀ। ਤਾਂ ਇਹਨਾਂ ਨੇ ਕਾਲੀ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਸੀ। ਪ੍ਰੈਸ ਕਾਨਫਰੰਸ ਕਰਨ ਵਾਲੀ ਵੀ ਜਿਹੜੀ ਉਹ ਬੀਬੀ ਸੀਗੀ, ਉਹ SSP ਜਿਹੜੀ ਸੀਗੀ ਪੰਜਾਬਣ ਸੀਗੀ। ਕੋਈ ਇਹ ਨਹੀਂ ਹੈਗਾ ਕਿ ਸਾਊਥ ਦਾ ਕੋਈ ਅਫਸਰ ਹੋਵੇ ਜਾਂ ਕੋਈ ਨਾਰਥ ਈਸਟ ਦਾ ਕੋਈ ਅਫਸਰ ਹੋਵੇ ਤੇ ਆਪਾਂ ਕਹੀਏ ਕਿ ਉਸਨੂੰ ਯਾਰ ਚੰਗੀ ਤਰ੍ਹਾਂ ਸਟੀਕ ਜਾਣਕਾਰੀ ਨਹੀਂ ਸੀਗੀ। ਅਸਲ 'ਚ ਕੀ ਹੈ ਕਿ ਉਹ ਤੁਸੀਂ ਦੇਖਿਆ ਹੋਣਾ, ਖਾਲਿਸਤਾਨ ਦਾ ਨਕਸ਼ਾ ਹੈ ਜੀ, ਇਹ ਰਿਆਸਤਾਂ ਦੇ ਆਪਣੇ ਝੰਡੇ ਬਣਾਈ ਫਿਰਦੇ ਸੀਗੇ। ਮਤਲਬ ਕਿ ਇਸ ਤਰ੍ਹਾਂ ਵਿਖਾ ਦਿੱਤਾ ਕਿ ਜਿੱਦਾਂ ਅਗਲੀ ਸਵੇਰ ਜਿਹੜੀ ਹੈ ਉਹ ਲੋਕਾਂ ਨੇ ਇਸ ਤਰ੍ਹਾਂ ਅਲੱਗ-ਅਲੱਗ ਰਿਆਸਤੀ ਸਿਸਟਮ 'ਚ ਹੀ ਵੇਖਣੀ ਸੀ। ਇਹਨਾਂ ਤਾਂ ਜਚਾ ਦਿੱਤਾ ਸੀਗਾ ਕੰਮ ਸਾਰਾ। ਤਾਂ ਉਸ ਤੋਂ ਬਾਅਦ ਫਿਰ ਮਤਲਬ ਕਿ ਆਵਾਜ਼ਾਂ ਉੱਠੀਆਂ, ਤਾਂ ਇਹਨਾਂ ਨੇ SGPC ਵਾਲਿਆਂ ਨੇ ਜੋ SSP ਖੰਨਾ, ਉਹਨਾਂ ਨੂੰ ਟੀਵੀ ਤੇ ਵੈਬ ਚੈਨਲ, ਉਹ ਸਾਰਿਆਂ ਨੂੰ ਕਾਨੂੰਨੀ ਨੋਟਿਸ ਕਰ ਦਿੱਤਾ। ਵੈਸੇ SGPC ਵਾਲੇ ਵੀ ਕਾਲ ਕਰ ਜਾਂਦੇ ਆ। ਮੇਰਾ ਮੰਨਣਾ ਇਹ ਹੈ ਕਿ ਦੇਖੋ ਰਾਜਕਰਨਵੀਰ ਸਿੰਘ ਜੀ, ਤੁਸੀਂ ਵੀ ਮੀਡੀਆ ਦੇ ਵਿੱਚੋਂ ਵੇਖੋ, ਆਫੀਸ਼ੀਅਲੀ ਮੰਨ ਲਓ ਕੋਈ ਗਵਰਨਮੈਂਟ ਹੈ, ਗਵਰਨਮੈਂਟ ਦਾ ਕੋਈ ਅਫਸਰ ਜੀ ਜਾਂ ਪੁਲਿਸ ਪ੍ਰਸ਼ਾਸਨ ਕੋਈ ਵੀ ਅਧਿਕਾਰੀ ਹੈ, ਜੇ ਉਹ ਆਫੀਸ਼ੀਅਲੀ PC ਕਰਕੇ ਕੋਈ ਗੱਲ ਦਾ ਐਲਾਨ ਕਰਦਾ ਹੈ, ਤਾਂ ਪੱਤਰਕਾਰ ਤਾਂ ਹੁਣ ਉਸ ਨੂੰ ਛਾਪ ਦੇਣਗੇ, ਹੂਬਹੂ ਤੋਂ ਛਾਪ ਵੀ ਸਕਦੇ, ਕਿਉਂਕਿ ਜਿਹਨੇ ਕਿਹਾ ਉਹ ਜ਼ਿੰਮੇਵਾਰ ਹੈ। ਹਾਲਾਂਕਿ ਚਲੋ ਵੈਰੀਫਾਈ ਕੀਤਾ ਜਾ ਸਕਦਾ, ਚੀਜ਼ਾਂ ਨੂੰ ਨਵੇਂ ਸਿਰੇ ਤੋਂ ਕਾਊਂਟਰ ਕੀਤਾ ਜਾ ਸਕਦਾ, ਪਰ ਜੇ ਨਹੀਂ, ਜੇ ਛਪ ਵੀ ਗਿਆ ਤਾਂ ਉਹ ਤਾਂ ਗੱਲ ਜਿਹੜੀ ਜਿਹਨੇ ਅਧਿਕਾਰਤ ਤੌਰ ਤੇ ਪ੍ਰੈਸ ਕਾਨਫਰੰਸ ਕੀਤੀ ਹੈ, ਜ਼ਿਆਦਾ ਜ਼ਿੰਮੇਵਾਰ ਤੇ ਉਹੀ ਬਣੇਗਾ। ਤੇ ਉਹਨਾਂ ਨੇ ਤੇ ਆਪ ਹੀ ਕਹਿ ਦਿੱਤਾ ਸੀਗਾ ਕਿ ਨਹੀਂ ਜੀ, ਹਾਲੇ ਇਹ ਜਾਂਚ ਪੜਤਾਲ ਦਾ ਵਿਸ਼ਾ। ਤੇ ਅਸਾਂ ਉਸ ਦਿਨ ਹੀ ਆਖਿਆ ਸੀਗਾ ਕਿ ਬਾਈ ਏਦਾਂ ਨਹੀਂ ਹੁੰਦਾ, ਜਿਹੜੀ ਪ੍ਰੈਸ ਕਾਨਫਰੰਸ ਕਰਨੀ ਹੈ ਉਹ ਤੁਹਾਡਾ ਅਧਿਕਾਰਤ ਇੱਕ ਤਰ੍ਹਾਂ ਨਾਲ ਦਸਤਾਵੇਜ਼ ਵੀ ਬਣ ਗਿਆ।
ਤੁਸੀਂ ਪਹਿਲਾਂ ਜਾਂਚ ਕਰਦੇ ਫਿਰ ਪ੍ਰੈਸ ਕਾਨਫਰੰਸ ਕਰਦੇ। ਤੁਸੀਂ ਕੀ ਕਰ ਰਹੇ ਹੋ ਕਿ ਪ੍ਰੈਸ ਕਾਨਫਰੰਸ ਕਰਕੇ ਹੁਣ ਜਾਂਚ ਦੀ ਗੱਲ ਕਹਿ ਰਹੇ, ਤਾਂ ਇਹ ਪ੍ਰੋਫੈਸ਼ਨਲਿਜ਼ਮ ਨਹੀਂ ਹੈ। ਪੁਲਿਸ ਦਾ ਪੇਸ਼ੇਵਰ ਇਹ ਅਪਰੋਚ ਵਾਲਾ ਸਿਸਟਮ ਗਲਤ ਹੈ। ਸੋ ਇਸ ਕਰਕੇ ਪੁਲਿਸ ਦਾ ਘਿਰਨਾ ਤੈਅ ਸੀਗਾ, ਪਰ ਚਲੋ ਹੁਣ ਦੂਸਰਿਆਂ ਨੂੰ ਵੀ ਜਵਾਬ ਦੇਣਾ ਪਏਗਾ। ਐਸਜੀਪੀਸੀ ਨੇ ਨੋਟਸ ਜ਼ਰੂਰ ਘੱਲ ਦਿੱਤੇ ਆ। ਤੁਹਾਨੂੰ ਯਾਦ ਹੋਣਾ ਆਪਣੇ ਵੀ ਇੱਕ ਕਾਲਰ ਨੇ ਸ਼ਾਇਦ ਸਵਾਲ ਪੁੱਛਿਆ ਸੀ ਕਿ ਕੀ ਇਹਨਾਂ ਤੇ ਮੁਕੱਦਮਾ ਨਹੀਂ ਪਾਇਆ ਜਾ ਸਕਦਾ ਸੀ, ਤੇ ਮੈਂ ਕਿਹਾ ਸੀਗਾ ਕਿ ਜ਼ਰੂਰ ਪਾਇਆ ਜਾ ਸਕਦਾ ਜੀ, ਪਰ ਪਾਏਗਾ ਕੌਣ ਇਹ ਵੇਖਣਾ ਹੋਏਗਾ। ਪਾਇਆ ਜ਼ਰੂਰ ਪਾਇਆ ਜਾ ਸਕਦਾ, ਤਾਂ ਮੁਕੱਦਮਾ ਇਹਨਾਂ ਤੇ ਪੈ ਗਿਆ। ਜੀ ਜੀ ਨਹੀਂ ਚਲੋ ਚੰਗੀ ਗੱਲ ਆ, ਕਿਉਂਕਿ ਨਹੀਂ ਤਾਂ ਫਿਰ ਬੇਲਗਾਮੇ ਕਰਦੇ ਰਹਿੰਦੇ ਅਗਲੀ ਵਾਰੀ ਤਾਂ ਕੁਛ ਨਾ ਕੁਛ ਜਾਂਚ ਪੜਤਾਲ ਕਰਕੇ ਕੁਛ ਬੋਲਣਗੇ। ਇਦਾਂ ਹੀ ਨਹੀਂ ਜਿਹਦਾ ਜੀ ਕੀਤਾ ਕੁਛ ਵੀ ਨੈਰੇਟਿਵ ਨੂੰ ਕਿਹੜੇ ਪਾਸੇ ਨੂੰ ਜਿਹੜਾ ਬਿਰਤਾਂਤ ਨੂੰ ਤੋੜਨਾ ਆ ਉਸ ਹਿਸਾਬ ਦੇ ਨਾਲ ਕਰਨਾ। ਸੋ ਚੈੱਕ ਐਂਡ ਬੈਲੈਂਸ ਤਾਂ ਜਿਹੜੇ ਉਹ ਜ਼ਰੂਰ ਚਾਹੀਦੇ ਹੁੰਦੇ ਆ। ਤੇ ਮਿੰਟੂ ਜੀ ਸ਼ੁਕਰੀਆ, ਮਿਹਰਬਾਨੀ, ਮਿਲਦੇ ਹਾਂ ਜੀ ਅਗਲੀ ਵਾਰ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ। ਸਤਿ ਸ੍ਰੀ ਅਕਾਲ। ਪ੍ਰੋਗਰਾਮ ਦੀ ਇੱਥੇ ਜਿਹੜੀ ਹੈ ਜੀ ਸਮਾਪਤੀ ਹੈ। ਮੇਰੇ ਵੱਲੋਂ ਵੀ ਸਭ ਨੂੰ ਸਤਿ ਸ਼੍ਰੀ ਅਕਾਲ। ਤੇ ਆਪਾਂ ਮਿੰਟੂ ਜੀ ਦੇ ਨਾਲ ਗੱਲਬਾਤ ਨੂੰ ਇੱਥੇ ਸਮਾਪਤ ਕਰ ਚੁੱਕੇ ਹਾਂ। ਤੇ ਇਸ ਤੋਂ ਬਾਅਦ ਦੇ ਵਿੱਚ ਬ੍ਰੇਕ ਆ, ਬ੍ਰੇਕ ਤੋਂ ਬਾਅਦ ਮੁੜ ਕੇ ਜੁੜਾਂਗੇ ਤੇ ਜਿਹੜੀਆਂ ਹੋਰ ਕੁਛ ਅਹਿਮ ਖਬਰਾਂ ਚੱਲ ਰਹੀਆਂ ਮੁਲਕ ਭਰ ਦੇ ਵਿੱਚ, ਉੱਥੇ ਭਾਰਤ ਵਿੱਚ ਤੇ ਪੰਜਾਬ ਦੇ ਵਿੱਚ, ਉਸ ਦੇ ਉੱਤੇ ਆਪਾਂ ਨਜ਼ਰਸਾਨੀ ਕਰਾਂਗੇ। ਜੁੜੇ ਰਹਿਣਾ ਇੱਦਾਂ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ 'ਚ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਖਬਰ ਤੇ ਨਜ਼ਰ ਪ੍ਰੋਗਰਾਮ ਚੱਲ ਰਿਹਾ ਹੈ ਜੀ, ਤੇ ਆਓ ਅਗਲੀਆਂ ਜਿਹੜੀਆਂ ਕੁਝ ਖਬਰਾਂ ਜੋ ਚੱਲ ਰਿਹਾ ਆ ਉਸ ਦੇ ਉੱਤੇ ਚਰਚਾ ਜਿਹੜੀ ਉਹ ਆਪਾਂ ਕਰਦੇ ਹਾਂ। ਉਮੇਸ਼ ਪਾਲ ਕਤਲकांड ਦਾ ਜਿਹੜਾ ਮੁੱਖ ਦੋਸ਼ੀ ਮਾਫੀਆ ਅਤੀਕ ਅਹਿਮਦ ਤੇ ਉਸ ਦਾ ਜਿਹੜਾ ਪੁੱਤਰ ਅਸਦ ਅਹਿਮਦ ਆ, ਉਸ ਦੇ ਜਿਹੜਾ ਅਤੀਕ ਅਹਿਮਦ ਦਾ ਪੁੱਤ ਆ ਅਸਦ ਅਹਿਮਦ, ਉਸ ਦੀ ਨੂੰ ਯੂਪੀ ਦੇ ਐਸਟੀਐਫ ਦੇ ਸਟਾਫ ਦੇ ਦੁਆਰਾ ਝਾਂਸੀ ਦੇ ਵਿੱਚ ਇੱਕ ਮੁਕਾਬਲੇ 'ਚ ਮਾਰ ਮੁਕਾਇਆ ਗਿਆ ਆ। ਉਹਦੇ ਨਾਲ ਉਸ ਦਾ ਸਾਥੀ ਗੁਲਾਮ, ਜਿਸ ਦਾ ਨਾਮ ਦੱਸਿਆ ਜਾਂਦਾ ਆ, ਉਹ ਵੀ ਮੁਕਾਬਲੇ 'ਚ ਮਾਰਿਆ ਗਿਆ ਆ। ਪ੍ਰਯਾਗਰਾਜ ਦੇ ਉਮੇਸ਼ ਪਾਲ ਕਤਲ ਕੇਸ ਦੇ ਵਿੱਚ ਲੋੜੀਂਦੇ ਸਨ। 5-5 ਲੱਖ ਦਾ ਇਨਾਮ ਕਹਿੰਦੇ ਆ ਇਹਨਾਂ ਉੱਤੇ ਰੱਖਿਆ ਹੋਇਆ ਸੀ। ਇਸ ਦੌਰਾਨ ਜਿਹੜੀ ਪੁਲਿਸ ਆ ਉਹਨਾਂ ਨੇ ਇਹ ਦਾਅਵਾ ਕੀਤਾ ਜੀ ਆਧੁਨਿਕ ਵਿਦੇਸ਼ੀ ਹਥਿਆਰ ਇਹਨਾਂ ਦੇ ਕੋਲੋਂ ਬਰਾਮਦ ਹੋਏ ਆ। ਇਸ ਦੇ ਜਿਹੜੇ ਆ ਐਨਕਾਊਂਟਰ ਨੂੰ ਲੈ ਕੇ ਰੌਲਾ ਜਿਹੜਾ ਆ ਉਹ ਪਹਿਲੋਂ ਪਿਆ। ਇੰਡੀਆ ਦੇ ਮੀਡੀਆ ਨੇ ਉੱਥੇ ਇਸ ਦੇ ਐਨਕਾਊਂਟਰ ਕਰਨ ਨੂੰ ਤਰਜੀਹ ਜਿਹੜੀ ਉੱਥੇ ਦਿੱਤੀ। ਉੱਥੇ ਆਪਾਂ ਦੇਖਿਆ ਗਿਆ ਉਹਨਾਂ ਨੇ ਇਦਾਂ ਦੇ ਹੈਡਿੰਗ ਜਿਹੜੇ ਉਹ ਲਾਏ ਵੀ ਇਹਨਾਂ ਦਾ ਐਨਕਾਊਂਟਰ ਕਦੋਂ ਜਿਹੜਾ ਉਹ ਕੀਤਾ ਜਾਊਗਾ। ਇਹ ਇੱਕ ਮਾੜੀ ਜਾਂ ਸੌੜੀ ਸੋਚ ਦੀ ਕਹਾਣੀ ਆ ਵੀ ਪੁਲਿਸ ਜਿਹੜੇ ਭੱਜ ਜਾਂਦੇ ਆ ਉਹਨਾਂ ਨੂੰ ਕਾਬੂ ਕਰਨ ਦੇ ਵਿੱਚ ਤਾਂ ਨਾਕਾਮਯਾਬ ਹੁੰਦੀ ਆ, ਪਰ ਆਪਣੀ ਨਾਕਾਮੀ ਨੂੰ ਫਿਰ ਲੁਕਾਉਣ ਦੇ ਲਈ ਵੀ ਅਸੀਂ ਬੰਦੇ ਨੂੰ ਫੜ ਨਹੀਂ ਸਕਦੇ ਪਰ ਅਸੀਂ ਮਾਰ ਜ਼ਰੂਰ ਸਕਦੇ ਹਾਂ। ਇਹ ਚੀਜ਼ ਜਿਹੜੀ ਉਹਨਾਂ ਨੇ ਇੱਥੇ ਇੱਕ ਵਾਰੀ ਫੇਰ ਕਰਕੇ ਜਿਹੜੀ ਉਹ ਦਿਖਾਈ ਆ। ਕਿਸੇ ਦਾ ਵੀ ਐਨਕਾਊਂਟਰ ਮੰਗਣਾ, ਚਾਹੇ ਕਿੰਨਾ ਵੀ ਸੰਗੀਨ ਜਿਹੜਾ ਉਸ ਦਾ ਦੋਸ਼ ਕਿਉਂ ਨਾ ਹੋਵੇ, ਆਈ ਥਿੰਕ ਉਹ ਕਿਤੇ ਨਾ ਕਿਤੇ ਗਲਤ ਜਿਹੜੀ ਉਹ ਚੀਜ਼ ਰਹਿੰਦੀ ਆ। ਵੀ ਉਸ ਨੂੰ ਫਿਰ ਇਨਸਾਫ, ਉਸ ਜਿਹੜਾ ਵੀ ਉਹਨੇ ਕੀਤਾ ਗੁਨਾਹ ਕੀਤਾ ਆ, ਉਸ ਦੀ ਸਜ਼ਾ ਤਾਂ ਫਿਰ ਜਿਹੜੀ ਉਸ ਨੂੰ ਟਰਾਇਲ ਤੋਂ ਬਾਅਦ ਜਿਹੜੀ ਉਹ ਮਿਲਣੀ ਚਾਹੀਦੀ ਹੈ, ਤਾਂ ਜੋ ਬਾਅਦ ਦੇ ਵਿੱਚ ਵੀ ਨਾਲ ਦੇ ਨਾਲ ਪਤਾ ਹੋਵੇ ਵੀ ਇਦਾਂ ਕਰਨ ਵਾਲਿਆਂ ਦਾ ਇਹ ਹਸ਼ਰ ਵੀ ਹੁੰਦਾ ਆ। ਨੋ ਡਾਊਟ ਇੱਕ ਲੋਕਾਂ ਨੂੰ ਇਦਾਂ ਲੱਗਦਾ ਵੀ ਉਸ ਨੂੰ ਐਨਕਾਊਂਟਰ ਕਰਕੇ ਜਿਹੜਾ ਆ ਉਹ ਮਾਰ ਕੇ ਉਹ ਇੱਕ ਵਧੀਆ ਕੰਮ ਆ, ਪਰ ਇਹ ਵੀ ਬਹੁਤ ਵਾਰੀ ਹੁੰਦਾ ਵੀ ਲੋਕਾਂ ਦੇ ਉੱਤੇ ਦੋਸ਼ ਨਜਾਇਜ਼ ਵੀ ਲੱਗਦੇ ਆ। ਕੀ ਨਜਾਇਜ਼ ਦੋਸ਼ ਲੱਗੇ ਹੋਏ ਲੋਕਾਂ ਦੇ ਉੱਤੇ ਉਹਨਾਂ ਦਾ ਵੀ ਐਨਕਾਊਂਟਰ ਕਰ ਕਰਕੇ ਮਾਰ ਦੇਣਗੇ? ਇਹ ਇੱਕ ਚੀਜ਼ ਬੜੀ ਮੰਦਭਾਗੀ ਆ। ਤੇ ਅਜਿਹੇ ਐਨਕਾਊਂਟਰਸ ਦੀ ਸ਼ਲਾਘਾ ਕਰਨੀ, ਉਸ ਦੇ ਉੱਤੇ ਜਸ਼ਨ ਮਨਾਉਣੇ, ਉਹ ਵੀ ਕਿਤੇ ਨਾ ਕਿਤੇ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਨੂੰ ਤਰਜੀਹ ਦੇਣੀ ਜਾਂ ਉਸ ਨੂੰ ਫੋਰਫਰੰਟ ਦੇ ਵਿੱਚ ਲਿਆਉਣ ਵਾਲੀ ਜਿਹੜੀ ਗੱਲ ਆ ਉਹ ਬਣ ਜਾਂਦੀ ਹੈਗੀ ਆ। ਇਸ ਦੇ ਉੱਤੇ ਯੂਪੀ ਦੇ ਮੁੱਖ ਮੰਤਰੀ ਜਿਹੜੇ ਨੇ ਉਹਨਾਂ ਨੇ ਜਿਹੜੇ ਯੋਗੀ ਆਦਿੱਤਿਆਨਾਥ, ਉਹਨਾਂ ਨੇ ਇਸ ਦੇ ਉੱਤੇ ਐਨਕਾਊਂਟਰ ਦੀ ਵਧਾਈ ਦਿੱਤੀ ਆ। ਜਦ ਕਿ ਦੂਜੇ ਪਾਸੇ ਜਿਹੜਾ ਅਖਿਲੇਸ਼ ਯਾਦਵ ਆ, ਉਸਨੇ ਕਿਹਾ ਵੀ ਐਨਕਾਊਂਟਰ ਦੀ ਖੁਸ਼ੀ ਜਿਹੜੀ ਆ ਉਹ ਨਹੀਂ ਮਨਾਉਣੀ ਚਾਹੀਦੀ, ਤੇ ਕਹਿੰਦੇ ਵੀ ਇਹ ਗੈਰ ਕਾਨੂੰਨੀ ਐਨਕਾਊਂਟਰ ਜਿਹੜਾ ਆ ਇੱਥੇ ਕੀਤਾ ਗਿਆ ਹੈਗਾ ਆ। ਸੋ ਉਮੇਸ਼ ਪਾਲ ਹੱਤਿਆਕਾਂਡ ਦੇ ਵਿੱਚ ਜਿਹੜਾ ਲੋੜੀਂਦੇ ਸੀ ਉਹ ਜਿਹੜੇ ਐਸਟੀਐਫ ਨੇ ਝਾਂਸੀ ਦੇ ਵਿੱਚ ਜਿਹੜਾ ਅਤੀਕ ਅਹਿਮਦ ਹੈਗਾ ਆ, ਉਸ ਦੇ ਮੁੰਡੇ ਨੂੰ ਅਸਦ ਨੂੰ, ਤੇ ਨਾਲ ਜਿਹੜਾ ਕਹਿੰਦੇ ਵੀ ਸ਼ੂਟਰ ਜਿਸ ਦਾ ਨਾਮ ਗੁਲਾਮ ਦੱਸਿਆ ਜਾਂਦਾ, ਝਾਂਸੀ ਦੇ ਵਿੱਚ ਪੁਲਿਸ ਮੁਕਾਬਲੇ ਦੇ ਵਿੱਚ ਉਸ ਨੂੰ ਮਾਰ ਮੁਕਾਇਆ ਹੈਗਾ ਆ। ਸੋ ਕਹਿੰਦੇ ਵੀ ਯੂਪੀ ਦੀ ਜਿਹੜੀ ਐਸਟੀਐਫ ਟੀਮ ਦੇ ਵਿੱਚ ਡਿਪਟੀ ਸੁਪਰੀਡੈਂਡੈਂਟ ਆਫ ਪੁਲਿਸ ਨਵਿੰਦੂ ਤੇ ਵਿਮਲ ਜਿਹੜੇ ਆ ਉਹ ਸ਼ਾਮਲ ਸਨ। ਇਹ ਜਿਹੜੀਆਂ ਰਿਪੋਰਟਸ ਆ ਇਸ ਟਾਈਮ ਆ ਰਹੀਆਂ ਆ। 24 ਫਰਵਰੀ ਨੂੰ ਪ੍ਰਯਾਗਰਾਜ ਦੇ ਜਿਹੜੇ ਆ ਧੂਮਨਗੰਜ ਇਲਾਕੇ ਦੇ ਵਿੱਚ ਉਹਨਾਂ ਦੇ ਘਰ ਦੇ ਬਾਹਰ ਗੋਲੀਆਂ ਮਾਰ ਕੇ ਉਮੇਸ਼ ਦੀ ਜਿਹੜੀ ਆ ਕਹਿੰਦੇ ਵੀ ਇਹਨਾਂ ਨੇ ਕਤਲ ਕਰ ਦਿੱਤਾ ਸੀਗਾ। ਤੇ ਕਹਿੰਦੇ ਵੀ ਇਹੀ ਨਹੀਂ, 2005 ਦੇ ਵਿੱਚ ਬਹੁਜਨ ਸਮਾਜ ਪਾਰਟੀ ਦੇ ਵਿਧਾਇਕ ਰਾਜੂ ਪਾਲ ਦੇ ਕਤਲ ਮਾਮਲੇ ਵਿੱਚ ਵੀ ਅਹਿਮ ਗਵਾਹ ਰਿਹਾ ਸੀਗਾ ਇਹ ਜਿਹੜਾ ਉਮੇਸ਼ ਪਾਲ, ਜਿਸ ਨੂੰ ਬਾਅਦ ਦੇ ਵਿੱਚ ਅਤੀਕ ਅਹਿਮਦ ਤੇ ਉਸ ਦੇ ਮੁੰਡੇ ਦੇ ਉੱਤੇ ਜਿਹੜੇ ਦੋਸ਼ ਲੱਗਦੇ ਆ, ਸ਼ੂਟਰ ਦੇ ਉੱਤੇ ਜਿਹੜੇ ਦੋਸ਼ ਲੱਗਦੇ ਸੀ ਵੀ ਭਾਈ ਉਹਨਾਂ ਨੇ ਮਾਰ ਮੁਕਾਇਆ ਸੀਗਾ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਈਡੀ ਨੇ ਇੱਕ ਵਾਰੀ ਫੇਰ ਕਹਿ ਸਕਦੇ ਹਾਂ ਵੀ ਇਸ ਟਾਈਮ ਮੋਦੀ ਹੁਣਾਂ ਦੇ ਜਿਹੜੇ ਵਿਰੋਧੀ ਚੱਲ ਰਹੇ ਆ ਉਹਨਾਂ ਦੇ ਲੋਕਾਂ ਦੇ ਉੱਤੇ, ਉਹਨਾਂ ਦੇ ਲੀਡਰਾਂ ਜਾਂ ਉਹਨਾਂ ਦੇ ਪਰਿਵਾਰਾਂ ਦੇ ਉੱਤੇ ਰੇਡਾਂ ਦਾ ਸਿਲਸਿਲਾ ਜਿਹੜਾ ਉਹ ਜਾਰੀ ਰੱਖਿਆ ਆ। ਐਨਫੋਰਸਮੈਂਟ ਡਾਇਰੈਕਟਰ ਨੇ ਰੇਲਵੇ ਵਿੱਚ ਕਥਿਤ ਨੌਕਰੀ ਬਦਲੇ ਜ਼ਮੀਨ ਘੁਟਾਲੇ ਦੇ ਸੰਬੰਧ ਦੇ ਵਿੱਚ ਮਨੀ ਲਾਂਡਰਿੰਗ ਦੇ ਕੇਸ 'ਚ ਰਾਸ਼ਟਰੀ ਲੋਕ ਦਲ, ਜਿਹਨੂੰ ਆਰਜੇਡੀ ਆਖਿਆ ਜਾਂਦੇ ਆ, ਲਾਲੂ ਪ੍ਰਸਾਦ ਯਾਦਵ ਦੀ ਜਿਹੜੀ ਧੀ ਆ ਚੰਦਾ ਯਾਦਵ,
ਉਸ ਨੂੰ ਜਿਹੜੀ ਆ ਪੁੱਛ ਪੜਤਾਲ ਦੇ ਲਈ ਜਿਹੜਾ ਉਹ ਸੱਦਿਆ ਸੀ, ਉਸ ਦੇ ਕੋਲੋਂ ਵਿਸ਼ੇਸ਼ ਤੌਰ ਦੇ ਉੱਤੇ ਪੁੱਛ ਪੜਤਾਲ ਕੀਤੀ ਗਈ ਆ। ਦੱਸਿਆ ਇਹ ਜਾਂਦਾ ਵੀ ਚੰਦਾ ਯਾਦਵ ਏਜੰਸੀ ਦੇ ਸਾਹਮਣੇ ਪੇਸ਼ ਹੋਈ ਆ ਤੇ PMLA ਤਹਿਤ ਆਪਣਾ ਬਿਆਨ ਜਿਹੜਾ ਉਹਨਾਂ ਨੇ ਦਰਜ ਕਰਵਾ ਦਿੱਤਾ ਆ। ਲਾਲੂ ਪ੍ਰਸ਼ਾਦ ਦੇ ਕਹਿੰਦੇ 9 ਬੱਚਿਆਂ ਤੋਂ ਹੁਣ ਤੱਕ ਈਡੀ ਦੇ ਦੁਆਰਾ 4 ਉਸਦੇ ਜਿਹੜੇ ਨਿਆਣਿਆਂ ਦੇ ਬਿਆਨ ਜਿਹੜੇ ਆ ਉਹ ਦਰਜ ਕਰਵਾ ਲਏ ਨੇ ਤੇ ਬੀਤੇ ਦਿਨੀ ਈਡੀ ਦੇ ਦੁਆਰਾ ਹੀ ਲਾਲੂ ਦੀ ਇੱਕ ਹੋਰ ਜਿਹੜੀ ਧੀ ਆ ਰਾਗਿਨੀ ਯਾਦਵ ਤੇ ਮੀਸਾ ਭਾਰਤੀ ਆ ਉਸ ਕੋਲੋਂ ਵੀ ਪੁੱਛ ਪੜਤਾਲ ਕੀਤੀ ਸੀ। ਇਹ ਖਬਰਾਂ ਚੱਲਦੀਆਂ ਹੀ ਜਿਹੜੀਆਂ ਹੋ ਰਹੀਆਂ ਪਹਿਲਾਂ ਵੀ ਕਿਸ ਤਰੀਕੇ ਦੇ ਨਾਲ ਈਡੀ ਦੀ ਜਿਹੜੀ ਦੁਰਵਰਤੋਂ ਜਿਹੜੀ ਆ ਉਹ ਹੁੰਦੀ ਆਈ ਜਿਹੜੀ ਉਹ ਹੈਗੀ ਆ। ਸੋ ਇਹ ਇੱਕ ਵਾਰੀ ਫੇਰ ਉਹਨਾਂ ਨੇ ਇਸ ਦੇ ਉੱਤੇ ਜ਼ੋਰ ਲਾਇਆ ਆ। ਇਹ ਨਹੀਂ ਹੈ ਕੋਈ ਲਾਲੂ ਕੋਈ ਦੁੱਧ ਧੋਤਾ ਆ। ਚਾਰਾ ਘੁਟਾਲੇ ਤੋਂ 100 ਕਰੋੜ ਦੇ ਘੁਟਾਲੇ ਤੋਂ ਸ਼ੁਰੂ ਹੋ ਕੇ ਹੁਣ ਭਾਰਤ ਦੇ ਵਿੱਚ ਘੁਟਾਲਿਆਂ ਦਾ ਦੌਰ ਲੱਖਾਂ ਕਰੋੜਾਂ ਦੇ ਵਿੱਚ ਜਿਹੜਾ ਉਹ ਪਹੁੰਚ ਚੁੱਕਾ ਆ। ਚਾਰਾ ਘੁਟਾਲੇ ਦੇ ਵਿੱਚ ਲਾਲੂ ਨੂੰ ਅੰਦਰ ਵੀ ਰਹਿਣਾ ਪਿਆ ਸੀ। ਇੱਕ ਟਾਈਮ ਦੇ ਉੱਤੇ ਲਾਲੂ ਕਹਿੰਦਾ ਹੁੰਦਾ ਸੀਗਾ ਵੀ ਜਬ ਤੱਕ ਰਹੇਗਾ ਸਮੋਸੇ ਮੇਂ ਆਲੂ ਤਬ ਤੱਕ ਰਹੇਗਾ ਬਿਹਾਰ ਮੇਂ ਲਾਲੂ। ਪਰ ਲਾਲੂ ਦਾ ਬੜਾ ਉਤਾਰ ਚੜਾਵ ਵਾਲਾ ਜਿਹੜਾ ਸਿਆਸੀ ਜੀਵਨ ਆ ਉਹ ਇਸ ਦੇ ਵਿੱਚ ਜ਼ਰੂਰ ਰਿਹਾ ਹੈਗਾ ਆ। ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ ਤਾਂ ਇਹ ਜਿਹੜੀ ਇਸ ਟਾਈਮ ਖਬਰ ਜਿਹੜੀ ਰਾਹੁਲ ਗਾਂਧੀ ਦੇ ਨਾਲ ਸੰਬੰਧਿਤ ਆ ਰਹੀ ਹੈਗੀ ਆ। ਸਜ਼ਾ ਦੇ ਉੱਤੇ ਰੋਕ ਲਾਉਣ ਦੇ ਲਈ ਰਾਹੁਲ ਗਾਂਧੀ ਵੱਲੋਂ ਜਿਹੜੀ ਅਰਜੀ ਦਾਇਰ ਕੀਤੀ ਗਈ ਆ ਉਸ ਉੱਤੇ ਅਦਾਲਤ 20 ਤਰੀਕ ਨੂੰ ਕਹਿੰਦੇ ਆ ਵੀ ਸੁਣਵਾਈ ਲਵੇਗੀ। ਜਿਹੜਾ ਫੈਸਲਾ ਆ ਉਹ ਦੱਸੇਗੀ। ਇੱਥੇ ਕਹਿੰਦੇ ਵੀ ਸੈਸ਼ਨ ਅਦਾਲਤ ਨੇ ਕਿਹਾ ਆ ਵੀ ਜਿਹੜੇ ਕਾਂਗਰਸ ਦਾ ਇਹ ਨੇਤਾ ਰਾਹੁਲ ਗਾਂਧੀ ਆ ਉਹਨੂੰ ਜਿਹੜਾ ਮੋਦੀ ਗੋਤ ਦੀ ਜਿਹੜੀ ਟਿੱਪਣੀ ਬਾਰੇ ਅਪਰਾਧਿਕ ਮਾਨਹਾਨੀ ਮਾਮਲੇ 'ਚ ਜਿਹੜੀ ਸਜ਼ਾ ਲੱਗੀ ਸੀ ਉਸ ਦੇ ਉੱਤੇ ਰੋਕ ਲਗਾਉਣ ਲਈ ਪਟੀਸ਼ਨ ਪਾਈ ਆ ਤੇ 20 ਅਪ੍ਰੈਲ ਨੂੰ ਇਸ ਦੇ ਉੱਤੇ ਆਪਣਾ ਫੈਸਲਾ ਸੁਣਾਵੇਗੀ। ਦੋਵਾਂ ਪੱਖਾਂ ਦੀਆਂ ਦਲੀਲਾਂ ਕਹਿੰਦੇ ਵੀ ਸੁਣਨ ਤੋਂ ਬਾਅਦ ਜਿਹੜੇ ਸੈਸ਼ਨ ਜੱਜ RP ਮੋਗੇਰਾ ਉਹਨਾਂ ਨੇ ਕਿਹਾ ਆ ਵੀ 20 ਅਪ੍ਰੈਲ ਨੂੰ ਫੈਸਲਾ ਜਿਹੜਾ ਉਹ ਸੁਣਾਇਆ ਜਾਵੇਗਾ। 2 ਸਾਲ ਦੀ ਸਜ਼ਾ ਹੋਣ ਤੋਂ ਬਾਅਦ ਇਹਨਾਂ ਦੀ MP ਦੀ ਜਿਹੜੀ ਸੀਟ ਆ ਉਹਨਾਂ ਨੂੰ ਉੱਥੋਂ ਲੋਕ ਸਭਾ ਚੋਂ ਬਰਖਾਸਤ ਜਿਹੜਾ ਉਹ ਕਰ ਦਿੱਤਾ ਗਿਆ ਸੀਗਾ। ਸੀਟ ਵੀ ਆਪਣੀ MP ਹੁੰਦੇ ਦੀ ਵੀ ਜਿਹੜੀ ਉਹ ਲੂਜ਼ ਇਸ ਟਾਈਮ ਕਰ ਚੁੱਕੇ ਆ। ਸੋ ਹੁਣ ਦੇਖੋ ਰਾਹੁਲ ਗਾਂਧੀ ਦਾ ਅੱਗੇ ਕੀ ਹੁੰਦਾ ਆ। ਕੱਲ ਵੀ ਆਪਾਂ ਚਰਚਾਵਾਂ ਕਰ ਰਹੇ ਸੀਗੇ ਵੀ 2024 ਦੇ ਮਾਮਲੇ ਵਿੱਚ ਜਿਹੜੇ ਵਿਰੋਧੀ ਧਿਰ ਵਾਲੇ ਆ ਉਹ ਮੋਦੀ ਹੁਣਾਂ ਦੇ ਉਲਟ ਇਕੱਠੇ ਜਿਹੜੇ ਉਹ ਹੋ ਰਹੇ ਨੇ ਤੇ ਮੋਦੀ ਹੁਣੀ ਇਸ ਗੱਲੋਂ ਖੁਸ਼ ਆ ਵੀ ਸਾਰਿਆਂ ਨੂੰ ਜਿਹੜੀ ਆ ਉਹਨਾਂ ਦੇ ਕਹਿ ਲਓ ਵੀ ਉਲਟ ਪ੍ਰਚਾਰ ਕਰਨਾ ਉਹਨਾਂ ਨੂੰ ਸੌਖਾ ਆ ਵੀ ਇਕੱਲੇ ਦੇ ਜਿਹੜਾ ਉਹ ਕਰਕੇ ਉਹ ਚਾਹੁੰਦੇ ਸੀਗੇ ਵੀ ਕਿਤੇ ਨਾ ਕਿਤੇ ਸਾਰੇ ਜਣੇ ਇਕੱਠੇ ਹੋਣ ਤਾਂ ਜੋ ਆਪਣੀਆਂ ਜਿਹੜੀਆਂ ਅਟੈਕ ਆ ਇਹਨਾਂ ਉੱਤੇ ਪ੍ਰੋਪਰ ਜਿਹੜਾ ਆ ਬਰਾਬਰ ਦਾ ਉਹ ਕਰ ਸਕਣ। ਸੋ ਦੇਖੋ ਅੱਗੇ ਇਸ ਦੇ ਵਿੱਚ ਕੀ ਜਿਹੜਾ ਉਹ ਬਣਦਾ ਆ। ਪਰ ਜਿੱਦਾਂ ਦੀਆਂ ਖਬਰਾਂ ਰਿਪੋਰਟਾਂ ਜਿਹੜੀਆਂ ਉਹ ਆਉਂਦੀਆਂ ਜਾਂਦੀਆਂ ਨੇ ਤੇ ਲੱਗ ਇੱਦਾਂ ਹੀ ਰਿਹਾ ਆ ਵੀ ਭਾਈ ਕੰਮ ਇਸੇ ਤਰੀਕੇ ਦੇ ਨਾਲ ਚੱਲਦਾ ਜਿਹੜਾ ਉਹ ਰਹੇਗਾ। ਤੇ ਮੋਦੀ ਹੁਣਾਂ ਦਾ ਅਜੇ ਤੱਕ ਤਾਂ ਪਰਚਮ ਪੂਰਾ ਜਿਹੜਾ ਦੇਖੋ ਜੀ ਉੱਥੇ ਲਹਿਰ ਰਿਹਾ ਆ ਤੇ ਲੈਟਸ ਸੀ ਅੱਗੇ ਕੀ ਬਣਦਾ ਆ। ਉਹਨਾਂ ਦਾ ਕੋਈ ਤੋੜ ਮਿਲ ਸਕੂਗਾ ਉੱਥੇ। ਭਾਰਤ ਦੇ ਲੋਕ ਕੀ ਚਾਹੁੰਦੇ ਨੇ ਇਹ 2024 ਦੇ ਵਿੱਚ ਜਲਦ ਹੀ ਜਿਹੜਾ ਉਹ ਪਤਾ ਲੱਗਣ ਜਾ ਰਿਹਾ ਹੈਗਾ ਆ। ਟਵਿੱਟਰ ਵਾਲਾ ਜਿਹੜਾ ਈਲਨ ਮਸਕ ਆ ਆਪਣੇ ਆਪ ਨੂੰ ਕਾਫੀ ਜਿਹੜਾ ਫ੍ਰੀ ਸਪੀਚ ਐਬਸੋਲਿਸਟ ਕਹਿੰਦਾ ਆ। ਪਰ BBC ਦੇ ਨਾਲ ਬੀਤੇ ਦਿਨੀ ਹੋਈ ਜਿਹੜੀ ਆ ਇੰਟਰਵਿਊ ਦੇ ਵਿੱਚ ਉਸ ਸ਼ਰੇਆਮ ਜਿਹੜਾ ਉਹ ਮੰਨ ਗਿਆ ਵੀ ਮੈਂ ਨਹੀਂ ਚਾਹੁੰਦਾ ਵੀ ਅਸੀਂ ਉੱਥੋਂ ਦੇ ਵਿੱਚ ਜਿਹੜਾ ਉਹ ਕੁਛ ਹੋਰ ਕਰੀਏ। ਜਿੱਦਾਂ ਸਰਕਾਰ ਕਹਿੰਦੀ ਆ ਅਸੀਂ ਉਹਦੇ ਹਿਸਾਬ ਦੇ ਨਾਲ ਚੱਲਾਂਗੇ। ਇੱਥੇ ਚਾਹੇ ਉਹ ਬਹੁਤ ਪੱਟਾਂ ਤੇ ਥਾਪੀਆਂ ਮਾਰ ਕੇ ਗੱਲਾਂ ਜਿਹੜੀਆਂ ਉਹ ਕਰਦਾ ਆ ਵੀ ਅਸੀਂ ਇਹਨੂੰ ਨਹੀਂ ਰੋਕਣਾ ਅਸੀਂ ਉਹਨੂੰ ਨਹੀਂ ਰੋਕਣਾ। ਪਰ ਉੱਥੇ ਜਿੱਦਾਂ ਹੀ ਸਰਕਾਰ ਘੂਰ ਦਿਖਾਉਂਦੀ ਆ ਈਲਨ ਮਸਕ ਨਾਲ ਹੀ ਕਹਿੰਦੇ ਵੀ ਪਜਾਮਾ ਗਿੱਲਾ ਕਰ ਜਾਂਦਾ ਆ। ਤੇ ਉਹਨੇ ਕਿਹਾ ਵੀ ਅਸੀਂ ਨਹੀਂ ਚਾਹੁੰਦੇ ਵੀ ਸਾਡੇ EMPLOYEE ਜਿਹੜੇ ਆ ਉਹ ਅੰਦਰ ਜਿਹੜੇ ਉਹ ਜਾਣ। ਇਸ ਲਈ ਜਿੱਦਾਂ ਸਰਕਾਰ ਕਹਿੰਦੀ ਆ ਅਸੀਂ ਉਸੇ ਤਰੀਕੇ ਨਾਲ ਕਰਾਂਗੇ। ਉਹੀ ਚੀਜ਼ ਗੱਲ ਬਣ ਜਾਂਦੀ ਆ ਵੀ ਜਿੱਥੇ ਮਾਇਆ ਉਹਨੂੰ ਦੀਦੀ ਆ ਜਿੱਥੇ ਪੈਸੇ ਉਹਨੂੰ ਦੇਦੇ ਆ ਮਾਰਕੀਟ ਦੇ ਵਿੱਚੋਂ ਕੁਛ ਲੂਜ਼ ਨਾ ਕਰ ਜਾਈਏ ਤਾਂ ਉਸ ਚੀਜ਼ ਨੂੰ ਲੈ ਕੇ ਉੱਥੇ ਉਹ ਗੋਡੇ ਟੇਕ ਜਾਂਦੇ ਆ।
ਬਾਕੀਆਂ ਮੋਰੇ ਜ਼ਰੂਰ ਜਿਹੜੇ ਆ ਉਹ ਹਾਥੀ ਦੇ ਦੰਦ ਦਿਖਾਉਣ ਵਾਲੇ ਜਿਹੜੇ ਹੋਰ ਕਹਿੰਦੇ ਆ ਵੀ ਅਸੀਂ ਕਿਸੇ ਤੋਂ ਡਰਦੇ ਨਹੀਂ। ਇੱਥੇ ਇਹਨਾਂ ਨੂੰ ਪਤਾ ਵੀ ਇੱਦਾਂ ਦੀ ਸਰਕਾਰ ਕਰਦੀ ਨਹੀਂ ਆ, ਸੋ ਇਸ ਲਈ ਇੱਥੇ ਪੂਰਾ ਖੁੱਲ੍ਹ ਕੇ ਜਿਹੜਾ ਉਹ ਖੇਡਦੇ ਆ। ਅਤੇ ਉੱਥੇ ਬਿਲਕੁਲ ਜਿਸ ਹਿਸਾਬ ਦੇ ਨਾਲ ਸਰਕਾਰ ਜਿੱਧਰ ਨੂੰ ਚਲਾਉਣਾ ਚਾਹਵੇ ਉਹੀ ਜਿਹੜਾ ਕੁਛ ਕਰਦੇ ਆ ਰਹੇ ਹੈਗੇ ਆ। ਸੋ ਈਲਨ ਮਸਕ ਨੇ ਇਸ ਚੀਜ਼ ਨਾਲ ਮੰਨ ਲਿਆ ਵੀ ਫਰੀਡਮ ਆਫ ਸਪੀਚ ਨਾਂ ਦੀ ਉਹਦੇ ਲਈ ਕੋਈ ਚੀਜ਼ ਨਹੀਂ ਆ। ਉਹ ਸਿਰਫ ਦਿਖਾਉਣ ਲਈ ਜਿਹੜੇ ਖਾਸ ਕਰਕੇ ਇੱਥੇ ਰਾਈਟ ਵਿੰਗ ਨੂੰ ਖਾਸ ਕਰਕੇ ਕਹਿ ਸਕਦੇ ਵੀ ਦਿਖਾਉਣ ਲਈ ਇੱਥੇ ਉਹ ਜ਼ਰੂਰ ਆ। ਬਾਕੀ ਮੁਲਕਾਂ ਦੇ ਵਿੱਚ ਫਰੀਡਮ ਆਫ ਸਪੀਚ ਦਾ ਉਸ ਨੂੰ ਕੋਈ ਮਤਲਬ ਨਹੀਂ ਆ। ਅਤੇ ਇੰਡੀਆ ਬਾਰੇ ਜਦੋਂ ਇਹ ਸਵਾਲ ਪੁੱਛੇ ਗਏ ਉੱਥੇ ਇਸ ਤਰੀਕੇ ਦੇ ਨਾਲ ਇਸਨੇ ਆਪਣੀ ਗੱਲ ਆ ਸਪਸ਼ਟ ਰੂਪ ਦੇ ਵਿੱਚ ਰੱਖ ਦਿੱਤੀ ਵੀ ਫਰੀਡਮ ਆਫ ਸਪੀਚ ਦਾ ਸਾਨੂੰ ਇੰਡੀਆ ਦੇ ਵਿੱਚ ਕੋਈ ਬਹੁਤਾ ਮਤਲਬ ਨਹੀਂ ਆ। ਮਾਰਕੀਟ ਦੇ ਵਿੱਚ ਅਸੀਂ ਰਹਿਣਾ ਆ, ਬੰਦੇ ਸਾਡੇ ਉਹ ਅੰਦਰ ਨਾ ਚਲੇ ਜਾਣ, ਇਸ ਲਈ ਅਸੀਂ ਸੱਚ ਦੇ ਨਾਲ ਖੜਨ ਨੂੰ ਕੋਈ ਬਹੁਤੀ ਤਰਜੀਹ ਜਿਹੜੀ ਉਹ ਨਹੀਂ ਦਿੰਦੇ ਹੈਗੇ। ਇਹ ਬਿਜ਼ਨਸਮੈਨ ਦੀ ਇੱਕ ਕਨਫੈਸ਼ਨ ਆ ਵੀ ਸ਼ਰੇਆਮ ਵੀ ਮਾਇਆ ਜਿੱਥੇ ਡਾਲਰ ਆ, ਜਿੱਥੇ ਰੁਪਈਏ ਆ, ਅਸੀਂ ਤਾਂ ਬਸ ਉਸੇ ਦੀ ਉਹੀ ਗੱਲ ਕਰਨੀ ਆ। ਇਹ ਇਕੱਲਾ ਬਿਜ਼ਨਸਮੈਨ ਨਹੀਂ, ਹੋਰ ਬਥੇਰੇ ਜਿਹੇ ਬਿਜ਼ਨਸਮੈਨ ਆ ਉਹ ਆਪਾਂ ਨੂੰ ਦੁਨੀਆ ਭਰ ਦੇ ਵਿੱਚ ਦੇਖਣ ਨੂੰ ਮਿਲਦੇ ਨੇ। ਇੱਥੇ ਹੁਣ ਸਮਾਂ ਸਮਾਪਤ ਹੈ ਜੀ। ਮਿਲਾਂਗੇ ਆਪਾਂ ਅਗਲੀ ਵਾਰ ਖਬਰ ਤੇ ਨਜ਼ਰ ਪ੍ਰੋਗਰਾਮ ਜੋੜ ਲੈ ਕੇ। ਹੁਣ ਬ੍ਰੇਕ ਹੈ ਅਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕੀਤਾ ਜਾਵੇਗਾ ਅਪਡੇਟ ਅਮਰੀਕਾ, ਜਿਸ ਦੇ ਵਿੱਚ ਅੱਜ ਟਰੱਕਿੰਗ ਦੇ ਨਾਲ ਸੰਬੰਧਿਤ ਗੱਲਾਂ ਬਾਤਾਂ ਜਿਹੜੀਆਂ ਉਹ ਲੈ ਕੇ ਹਾਜ਼ਰ ਹੋਵਾਂਗੇ। ਜੁੜੇ ਰਹਿਣਾ ਇੱਦਾਂ ਹੀ, ਅਤੇ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਅਪਡੇਟ ਅਮਰੀਕਾ ਥਰਸਡੇ ਦਾ ਜਿਹੜਾ ਟਰੱਕਿੰਗ ਦਾ ਵੀਰਵਾਰ ਦਾ ਜਿਹੜਾ ਅੱਜ ਦਾ ਵਿਸ਼ੇਸ਼ ਪ੍ਰੋਗਰਾਮ ਲੈ ਕੇ।